The Life of Jesus, Punjabi, Part 6। यसू की जिंदगी 6वां हिस्सा। 83 दूसरे खास मकसद का दौरा। लूका 10 बाब ਉਹਦੀ ਪਹਿਲੀ ਐਤ ਤੋਂ ਲੈ ਕੇ 24 ਐਤ ਤੱਕ। ਇਹਨਾਂ ਗੱਲਾਂ ਦੇ ਪਿੱਛੋਂ ਖੁਦਾਵੰਦ 70 ਬੰਦੇ ਹੋਰ ਮੁਕਰਰ ਕੀਤੇ ਤੇ ਉਹਨਾਂ ਨੂੰ ਆਪਣੇ ਅੱਗੇ ਹਰ ਸ਼ਹਿਰ ਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਦੋ ਦੋ ਕਰਕੇ ਘੱਲਿਆ ਤੇ ਉਹਨਾਂ ਨੂੰ ਆਖਿਆ ਭਈ ਫਸਲ ਤੇ ਬਹੁਤ ਏ ਪਰ ਵਾਢੇ ਥੋੜੇ ਨੇ। ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਭਈ ਉਹ ਫਸਲ ਨੂੰ ਵੱਢਣ ਲਈ ਵਾਢੇ ਘੱਲ ਦੇਵੇ। ਜਾਓ ਵੇਖੋ, ਮੈਂ ਤੁਹਾਨੂੰ ਬਘਿਆੜਾਂ ਵਿੱਚ ਲੇਲਿਆਂ ਵਾਂਗੂ ਘੱਲਣਾ ਆ। ਨਾ ਬਟਵਾ ਲੈ ਜਾਓ, ਨਾ ਝੋਲੀ, ਨਾ ਜੁੱਤੀਆਂ, ਤੇ ਰਾਹ ਵਿੱਚ ਕਿਸੇ ਨੂੰ ਸਲਾਮ ਨਾ ਕਰਨਾ। ਤੇ ਜਿਸ ਕਿਸੇ ਘਰ ਵਿੱਚ ਵੜੋ ਪਹਿਲੋਂ ਆਖੋ ਭਈ ਐਸ ਘਰ ਦੀ ਸਲਾਮਤੀ ਹੋਵੇ। ਤੇ ਜੇ ਕੋਈ ਸਲਾਮਤੀ ਦਾ ਪੁੱਤਰ ਉੱਥੇ ਹੋਵੇ ਤੁਹਾਡਾ ਸਲਾਮ ਉਹਦੇ ਉੱਤੇ ਠਹਿਰੇਗਾ, ਨਹੀਂ ਤੇ ਤੁਹਾਡੇ ਉੱਤੇ ਮੁੜ ਆਏਗਾ। ਤੇ ਉਸੇ ਘਰ ਵਿੱਚ ਰਵੋ ਤਾਂ ਜੋ ਕੁਝ ਉਹਨਾਂ ਵੱਲੋਂ ਮਿਲੇ ਖਾਓ ਪੀਓ, ਕਿਉਂ ਜੋ ਮਜ਼ਦੂਰੀ ਮਜ਼ਦੂਰ ਦਾ ਹੱਕ ਏ। ਘਰ ਘਰ ਨਾ ਫਿਰੋ। ਤੇ ਜੇ ਸ਼ਹਿਰ ਵਿੱਚ ਵੜੋ ਤੇ ਉਹ ਸ਼ਹਿਰ ਤੁਹਾਨੂੰ ਕਬੂਲੇ ਤਾਂ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਏ ਖਾਓ। ਉਸ ਥਾਂ ਦੇ ਰੋਗੀਆਂ ਨੂੰ ਵੱਲ ਕਰੋ ਤੇ ਉਹਨਾਂ ਨੂੰ ਇਹ ਆਖੋ ਭਈ ਖੁਦਾ ਦੀ ਬਾਦਸ਼ਾਹੀ ਤੁਹਾਡੇ ਨੇੜੇ ਆਈ ਹੈ। ਤੇ ਜਿਸ ਕਿਸੇ ਸ਼ਹਿਰ ਵਿੱਚ ਵੜੋ ਤੇ ਉਹ ਸ਼ਹਿਰ ਤੁਹਾਨੂੰ ਨਾ ਕਬੂਲੇ ਤੇ ਉਹਦੇ ਬਾਜ਼ਾਰਾਂ ਵਿੱਚ ਜਾ ਕੇ ਆਖੋ ਭਈ ਤੁਹਾਡੇ ਸ਼ਹਿਰ ਦਾ ਘੱਟਾ ਵੀ ਜਿਹੜਾ ਸਾਡੇ ਪੈਰਾਂ ਉੱਤੇ ਪਿਆ ਏ ਅਸੀਂ ਤੁਹਾਡੇ ਸਾਹਮਣੇ ਝਾੜ ਦੇਨੇ ਆ। ਪਰ ਇਹ ਜਾਣ ਲਓ ਭਈ ਖੁਦਾ ਦੀ ਬਾਦਸ਼ਾਹੀ ਨੇੜੇ ਆ ਗਈ ਏ। ਮੈਂ ਤੁਹਾਨੂੰ ਆਖਣਾ ਆ ਭਈ ਉਸ ਦਿਨ ਸਦੂਮ ਦਾ ਹਾਲ ਉਸ ਸ਼ਹਿਰ ਨਾਲੋਂ ਬਹੁਤਾ ਸੌਖਾ ਹੋਏਗਾ। ਖਰਾਜ਼ੀਨ ਅਫਸੋਸ ਤੇਰੇ ਉੱਤੇ ਤੇ ਬੈਤਸਦਾ ਅਫਸੋਸ ਤੇਰੇ ਉੱਤੇ, ਕਿਉਂ ਜੋ ਉਹ ਕਰਾਮਾਤਾਂ ਜਿਹੜੀਆਂ ਤੁਹਾਡੇ ਵਿੱਚ ਵਿਖਾਈਆਂ ਗਈਆਂ ਸਨ ਜੇ ਸੂਰ ਤੇ ਸਿਦਾ ਵਿੱਚ ਵਿਖਾਈਆਂ ਜਾਂਦੀਆਂ ਤੇ ਉਹ ਤਰੱਪੜ ਆਪਣੇ ਉੱਤੇ ਲੈ ਕੇ ਤੇ ਸਵਾਹ ਵਿੱਚ ਬਹਿ ਕੇ ਕਦੋਂ ਦੀ ਤੋਬਾ ਕਰ ਲੈਂਦੇ। ਪਰ ਸੂਰ ਤੇ ਸਿਦਾ ਲਈ ਤੁਹਾਡੇ ਨਾਲੋਂ ਅਦਾਲਤ ਵਿੱਚ ਸੌਖਾ ਹੋਏਗਾ। ਤੇ ਐ ਕੁਫਰਨਹੂਮ, ਕੀ ਤੂੰ ਅਸਮਾਨ ਤੀਕ ਉੱਚਾ ਕੀਤਾ ਜਾਏਗਾ? ਨਹੀਂ, ਤੂੰ ਸਗੋਂ ਪਤਾਲ ਤੀਕਰ ਉਤਾਰਿਆ ਜਾਏਗਾ। ਜਿਹੜਾ ਤੁਹਾਡੀ ਸੁਣਦਾ ਏ ਮੇਰੀ ਸੁਣਦਾ ਏ, ਜਿਹੜਾ ਤੁਹਾਨੂੰ ਰੱਦ ਕਰਦਾ ਏ ਉਹ ਮੈਨੂੰ ਰੱਦ ਕਰਦਾ ਏ, ਤੇ ਜਿਹੜਾ ਮੈਨੂੰ ਰੱਦ ਕਰਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਰੱਦ ਕਰਦਾ ਏ। 70 ਸ਼ਾਗਿਰਦਾਂ ਦੀ ਵਾਪਸੀ। ਉਹ 70 ਖੁਸ਼ੀ ਨਾਲ ਮੁੜ ਆਏ ਤੇ ਆ ਕੇ ਆਖਿਆ, ਆਏ ਖੁਦਾਵੰਦ ਤੇਰੇ ਨਾਂ ਉੱਤੇ ਬਦਰੂਆਂ ਵੀ ਸਾਡੇ ਵੱਸ ਵਿੱਚ ਨੇ। ਤਦ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂ ਅਸਮਾਨੋਂ ਡਿੱਗਿਆ ਵੇਖਿਆ ਹੈ। ਵੇਖੋ ਮੈਂ ਤੁਹਾਨੂੰ ਅਖਤਿਆਰ ਦਿੱਤਾ ਹੈ ਭਈ ਸੱਪਾਂ ਤੇ ਠੂਹਿਆਂ ਨੂੰ ਲਤਾੜੋ ਤੇ ਵੈਰੀ ਦੀ ਸਾਰੀ ਤਾਕਤ ਨੂੰ, ਤੇ ਕਦੀ ਕੋਈ ਸ਼ਾਇਦ ਤੁਹਾਡਾ ਨੁਕਸਾਨ ਨਾ ਕਰੇਗੀ। ਤਦ ਵੀ ਉਹ ਐਸ ਉੱਤੇ ਖੁਸ਼ ਨਾ ਹੋ ਭਈ ਰੂਹਾਂ ਤੁਹਾਡੇ ਵੱਸ ਵਿੱਚ ਨੇ, ਪਰ ਖੁਸ਼ੀ ਕਰੋ ਭਈ ਤੁਹਾਡੇ ਨਾਂ ਅਸਮਾਨੀ ਲਿਖੇ ਹੋਏ ਨੇ। ਉਸੇ ਘੜੀ ਉਸ ਪਾਕ ਰੂਹ ਵਿੱਚ ਖੁਸ਼ ਹੋ ਕੇ ਆਖਿਆ, ਆਏ ਬਾਪ ਆਸਮਾਨ ਤੇ ਜ਼ਮੀਨ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਨਾ ਆ ਭਈ ਤੂੰ ਇਹ ਗੱਲਾਂ ਨੂੰ ਅਕਲ ਵਾਲਿਆਂ ਸਿਆਣਿਆਂ ਤੋਂ ਲੁਕਾਈਆਂ ਤੇ ਨਿਆਣਿਆਂ ਉੱਤੇ ਉਹਨਾਂ ਨੂੰ ਜ਼ਾਹਰ ਕੀਤਾ। ਹਾਂ ਐ ਬਾਪ, ਐਸੇ ਤਰ੍ਹਾਂ ਹੀ ਤੈਨੂੰ ਚੰਗਾ ਲੱਗਾ। ਸਭ ਕੁਝ ਮੇਰੇ ਬਾਪ ਵੱਲੋਂ ਮੈਨੂੰ ਦਿੱਤਾ ਗਿਆ ਹੈ
ਤੇ ਕੋਈ ਪੁੱਤਰ ਨੂੰ ਬਿਨਾਂ ਬਾਪ ਦੇ ਨਹੀਂ ਜਾਣਦਾ ਭਈ ਉਹ ਕੌਣ ਏ, ਤੇ ਨਾ ਕੋਈ ਬਾਪ ਨੂੰ ਜਾਣਦਾ ਏ ਭਈ ਉਹ ਕੌਣ ਏ ਬਿਨਾਂ ਪੁੱਤਰ ਦੇ। ਤੇ ਉਹ ਜਿਹਦੇ ਉੱਤੇ ਪੁੱਤਰ ਉਹਨੂੰ ਜ਼ਾਹਰ ਕਰਨਾ ਚਾਹੇ, ਤੇ ਸ਼ਾਗਿਰਦਾਂ ਵੱਲ ਧਿਆਨ ਕਰਕੇ ਉਹਨਾਂ ਨੂੰ ਓਲੇ ਵਿੱਚ ਆਖਿਆ, ਧੰਨ ਉਹ ਅੱਖੀਆਂ ਜਿਹੜੀਆਂ ਇਹ ਵੇਖਦੀਆਂ ਨੇ, ਜੋ ਕੋਈ ਤੁਸੀਂ ਪੈ ਵੇਖਦੇ ਹੋ, ਕਿਉਂ ਜੋ ਮੈਂ ਤੁਹਾਨੂੰ ਆਖਣਾ ਆ ਭਈ ਬਥੇਰੇ ਨਬੀਆਂ ਤੇ ਬਾਦਸ਼ਾਹਾਂ ਚਾਹ ਕੀਤੀ ਭਈ ਜੋ ਕੋਈ ਤੁਸੀਂ ਵੇਖਦੇ ਹੋ ਸੋ ਵੇਖਣ, ਪਰ ਨਾ ਵੇਖਿਆ, ਤਾਂ ਜੋ ਕੋਈ ਤੁਸੀਂ ਸੁਣਦੇ ਹੋ ਸੋ ਸੁਣਨ, ਪਰ ਨਾ ਸੁਣਿਆ। 84 ਇੱਕ ਆਲਮੇ ਸ਼ਰਾਹ। ਲੂਕਾ 10 ਬਾਬ ਉਹਦੀ 25 ਐਤ ਤੋਂ ਲੈ ਕੇ 37 ਐਤ ਤੀਕਰ। ਤੇ ਵੇਖੋ, ਇੱਕ ਸ਼ਰੀਅਤ ਦਾ ਸਿਖਾਉਣ ਵਾਲਾ ਉੱਠਿਆ ਤੇ ਇਹ ਆਖ ਕੇ ਉਹਦੀ ਅਜ਼ਮਾਇਸ਼ ਕੀਤੀ ਭਈ ਐ ਉਸਤਾਦ ਮੈਂ ਕੀ ਕਰਾਂ ਭਈ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਸ ਹੋਵਾਂ। ਉਸ ਉਹਨੂੰ ਆਖਿਆ, ਤੌਰੇਤ ਵਿੱਚ ਕੀ ਲਿਖਿਆ ਹੋਇਆ ਏ, ਤੂੰ ਕਿਵੇਂ ਪੜ੍ਹਨਾ ਹੈ? ਉਸ ਜਵਾਬ ਦਿੱਤਾ, ਭਈ ਤੂੰ ਖੁਦਾਵੰਦ ਨੂੰ ਜਿਹੜਾ ਤੇਰਾ ਖੁਦਾ ਏ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੇ ਸਾਰੇ ਜ਼ੋਰ ਤੇ ਆਪਣੀ ਸਾਰੀ ਅਕਲ ਨਾਲ ਪਿਆਰ ਕਰ, ਤੇ ਆਪਣੇ ਗਵਾਂਢੀ ਨੂੰ ਆਪਣੇ ਜਿਹਾ। ਉਸ ਉਹਨੂੰ ਆਖਿਆ, ਤੂੰ ਠੀਕ ਜਵਾਬ ਦਿੱਤਾ, ਇਹੋ ਕਰ ਤੇ ਜੀਏਗਾ। ਪਰ ਉਸ ਇਸ ਮਤਲਬ ਨਾਲ ਭਈ ਆਪਣੇ ਆਪ ਨੂੰ ਸੱਚਾ ਠਹਿਰਾਵੇ, ਯਸੂ ਨੂੰ ਆਖਿਆ, ਫੇਰ ਮੇਰਾ ਗਵਾਂਢੀ ਕਿਹੜਾ ਹੋਇਆ? ਯਸੂ ਆਖਿਆ, ਇੱਕ ਬੰਦਾ ਯਰੂਸ਼ਲਮੋਂ ਯਰੂ ਨੂੰ ਪਿਆ ਜਾਂਦਾ ਸੀ ਤੇ ਡਾਕੂਆਂ ਵਿੱਚ ਜਾ ਪਿਆ। ਉਹਨਾਂ ਉਹਨੂੰ ਨੰਗਾ ਕਰਕੇ ਮਾਰ ਕੁੱਟ ਕੀਤੀ ਤੇ ਅਦਮੂਆ ਛੱਡ ਕੇ ਟੁਰ ਗਏ। ਸਬੱਬ ਨਾਲ ਇੱਕ ਕਾਹਿਨ ਉਸੇ ਰਾਹ ਲਗਾ ਜਾਂਦਾ ਸੀ ਤੇ ਉਹਨੂੰ ਵੇਖ ਕੇ ਪਰਿਓਂ ਦੀ ਲੰਘ ਗਿਆ, ਤੇ ਐਸੇ ਤਰ੍ਹਾਂ ਲਾਵੀ ਵੀ ਉਸ ਥਾਂ ਆਇਆ ਤੇ ਉਹ ਵੀ ਉਹਨੂੰ ਵੇਖ ਕੇ ਪਰਿਓਂ ਲੰਘ ਗਿਆ। ਪਰ ਇੱਕ ਸਾਮਰੀ ਰਾਈ ਉਸੇ ਥਾਂ ਆਇਆ, ਉਹਨੂੰ ਵੇਖ ਕੇ ਤਰਸ ਖਾਦਾ ਤੇ ਉਹਦੇ ਕੋਲ ਗਿਆ ਤੇ ਉਹਦੇ ਜ਼ਖਮਾਂ ਨੂੰ ਤੇਲ ਤੇ ਰਸ ਪਾ ਕੇ ਬੱਧਾ ਤੇ ਆਪਣੇ ਜਾਨਵਰ ਉੱਤੇ ਬਹਾ ਕੇ ਉਹਨੂੰ ਸਰਾਂ ਵਿੱਚ ਲੈ ਗਿਆ ਤੇ ਉਹਦੀ ਖਬਰਦਾਰੀ ਕੀਤੀ। ਤੇ ਅਗਲੇ ਦਿਹਾੜੇ 2 ਦਿਨਾਰ ਕੱਢ ਕੇ ਭਟਿਆਰੀ ਨੂੰ ਦਿੱਤੇ ਤੇ ਆਖਿਆ, ਤੂੰ ਇਹਦੀ ਖਬਰ ਰੱਖੀ, ਤੇ ਜੋ ਕੋਈ ਤੇਰਾ ਹੋਰ ਲੱਗੇ ਮੈਂ ਮੁੜਦਾ ਹੋਇਆ ਤੈਨੂੰ ਦੇ ਦਿਆਂਗਾ। ਹੁਣ ਤੇਰੀ ਸਮਝ ਵਿੱਚ ਇਹਨਾਂ ਤਿੰਨਾਂ ਵਿੱਚੋਂ ਉਸ ਬੰਦੇ ਦਾ ਜਿਹੜਾ ਡਾਕੂਆਂ ਵਿੱਚ ਜਾ ਪਿਆ ਸੀ ਕਿਹੜਾ ਗਵਾਂਢੀ ਬਣਿਆ? ਉਹ ਆਖਣ ਲੱਗਾ, ਉਹ ਜਿਸ ਉਹਦੇ ਉੱਤੇ ਮਿਹਰਬਾਨੀ ਕੀਤੀ। ਯਸੂਆ ਨੂੰ ਆਖਿਆ, ਜਾਂ ਤੂੰ ਵੀ ਐਵੇਂ ਹੀ ਕਰ। 85 ਮਾਰਥਾ ਤੇ ਮਰੀਅਮ। ਲੂਕਾ 10 ਬਾਬ ਉਹਦੀ 38 ਐਤ ਤੋਂ ਲੈ ਕੇ 42 ਐਤ ਤੀਕਰ। ਤੇ ਇੰਜ ਹੋਇਆ ਭਈ ਉਹ ਜਾਂਦਿਆਂ ਇੱਕ ਪਿੰਡ ਵਿੱਚ ਅੱਪੜੇ ਤੇ ਮਾਰਥਾ ਨਾਂ ਦੀ ਇੱਕ ਜਨਾਨੀ ਉਹਨੂੰ ਆਪਣੇ ਘਰ ਉਤਾਰਿਆ, ਤੇ ਉਹਦੀ ਇੱਕ ਭੈਣ ਮਰੀਅਮ ਨਾਂ ਸੀ। ਉਹ ਯਸੂ ਦੇ ਪੈਰਾਂ ਕੋਲ ਬਹਿ ਕੇ ਉਹਦਾ ਕਲਾਮ ਪਈ ਸੁਣਦੀ ਸੀ। ਪਰ ਮਾਰਥਾ ਬਹੁਤ ਖਿਦਮਤ ਦੇ ਸਬਬ ਘਾਬਰ ਗਈ ਸੀ ਤੇ ਸਾਹਮਣੇ ਹੋ ਕੇ ਆਖਿਆ, ਆਏ ਖੁਦਾਵੰਦਾ, ਤੈਨੂੰ ਕੁਝ ਪਰਵਾਹ ਨਹੀਂ ਹੈ ਭਈ ਮੇਰੀ ਭੈਣ ਨੇ ਮੈਨੂੰ ਕੱਲਿਆਂ ਸੇਵਾ ਕਰਨ ਲਈ ਛੱਡ ਦਿੱਤਾ? ਉਹਨੂੰ ਆਖ ਭਈ ਮੇਰੀ ਮਦਦ ਕਰੇ। ਤਦ ਯਸੂ ਉਹਨੂੰ ਜਵਾਬ ਦਿੱਤਾ, ਮਾਰਥਾ ਮਾਰਥਾ, ਤੂੰ ਕਿੰਨੀਆਂ ਬਹੁਤੀਆਂ ਛਾਵਾਂ ਦੀ ਫਿਕਰ ਵਿੱਚ ਪੈ ਕੇ ਘਾਬਰ ਗਈ ਏ, ਪਰ ਇੱਕੋ ਸ਼ੈ ਦੀ ਲੋੜ ਏ। ਮਰੀਅਮ ਤੇ ਚੰਗਾ ਹਿੱਸਾ ਪਸੰਦ ਕੀਤਾ ਏ, ਉਹ ਉਹਦੇ ਤੋਂ ਖੋਇਆ ਨਾ ਜਾਵੇਗਾ।
86 ਦੁਆ ਕਿੰਜ ਮੰਗੀਏ। ਲੂਕਾ 11 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 13 ਐਤ ਤੀਕਰ। ਤੇ ਐਵੇਂ ਹੋਇਆ ਭਈ ਉਹ ਕਿਸੇ ਥਾਂ ਦੁਆ ਮੰਗਦਾ ਸੀ। ਜਦ ਮੰਗ ਲਈ ਤੇ ਉਹਦੇ ਸ਼ਾਗਿਰਦਾਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਖੁਦਾਵੰਦਾ, ਸਾਨੂੰ ਦੁਆ ਮੰਗਣੀ ਸਿਖਾ, ਜਿਵੇਂ ਯਹੋਨਾ ਵੀ ਆਪਣੇ ਸ਼ਾਗਿਰਦਾਂ ਨੂੰ ਸਿਖਾ ਲਿਆ। ਉਹਨਾਂ ਨੂੰ ਆਖਿਆ, ਜਦ ਤੁਸੀਂ ਦੁਆ ਮੰਗੋ ਤੇ ਆਖੋ, ਐ ਬਾਪ, ਤੇਰਾ ਨਾਂ ਪਾਕ ਮੰਨਿਆ ਜਾਏ, ਤੇਰੀ ਬਾਦਸ਼ਾਹੀ ਆਵੇ, ਸਾਡੇ ਰੋਜ਼ ਦੀ ਰੋਟੀ ਰੋਜ਼ ਸਾਨੂੰ ਦੇ, ਤੇ ਸਾਡੀਆਂ ਤਫਸੀਰਾਂ ਨੂੰ ਬਖਸ਼ ਦੇ, ਕਿਉਂ ਜੋ ਅਸੀਂ ਆਪਣੇ ਹਰ ਕਰਜ਼ਈ ਨੂੰ ਬਖਸ਼ ਦੇਨੇ ਆ, ਤੇ ਸਾਨੂੰ ਅਜ਼ਮੈਸ਼ ਵਿੱਚ ਨਾ ਲਿਆ। ਤੇ ਉਹਨਾਂ ਨੂੰ ਆਖਿਆ, ਤੁਹਾਡੇ ਵਿੱਚ ਕਿਹੜਾ ਏ ਜਿਹਦਾ ਦੋਸਤ ਹੋਵੇ ਤੇ ਉਹ ਅੱਧੀ ਰਾਤੀ ਉਹਦੇ ਕੋਲ ਜਾ ਕੇ ਆਖੇ, ਐ ਦੋਸਤਾ, ਮੈਨੂੰ 3 ਰੋਟੀਆਂ ਉਧਾਰ ਦੇ, ਕਿਉਂ ਜੋ ਮੇਰਾ ਇੱਕ ਦੋਸਤ ਪੈਂਡਾ ਕਰਕੇ ਮੇਰੇ ਕੋਲ ਆਇਆ ਹੋਇਆ ਏ ਤੇ ਮੇਰੇ ਕੋਲ ਕੁਝ ਨਹੀਂ ਭਈ ਮੈਂ ਉਹਦੇ ਅੱਗੇ ਰੱਖਾਂ। ਤੇ ਉਹ ਅੰਦਰੋਂ ਜਵਾਬ ਦੇ ਕੇ ਆਖੇ, ਮੈਨੂੰ ਔਖਿਆਂ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਏ ਤੇ ਮੇਰੇ ਬਾਲ ਮੇਰੇ ਨਾਲ ਵਿਛਾਉਣੇ ਉੱਤੇ ਨੇ, ਮੈਂ ਉੱਠ ਕੇ ਤੈਨੂੰ ਨਹੀਂ ਦੇ ਸਕਦਾ। ਮੈਂ ਤੁਹਾਨੂੰ ਆਖਣਾ ਆ, ਭਾਵੇਂ ਉਹਦਾ ਦੋਸਤ ਹੋਣ ਦੇ ਸਬਬ ਕਰਕੇ ਉਹ ਉੱਠ ਕੇ ਨਾ ਦੇਵੇ, ਪਰ ਉਹਦੇ ਬੇਸ਼ਰਮ ਹੋਣ ਮਾਰਿਆਂ ਉਹ ਉੱਠੇਗਾ ਤੇ ਜਿੰਨੀਆਂ ਲੋੜ ਨੇ ਉਹਨੂੰ ਦੇਵੇਗਾ। ਤੇ ਮੈਂ ਤੁਹਾਨੂੰ ਆਖਣਾ ਆ, ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਲੱਭੋ ਤੇ ਤੁਸੀਂ ਪਾਓਗੇ, ਖੜਕਾਓ ਤੇ ਤੁਹਾਡੇ ਲਈ ਖੋਲਿਆ ਜਾਏਗਾ, ਕਿਉਂ ਜੋ ਜਿਹੜਾ ਮੰਗਦਾ ਏ ਪਾ ਲੈਂਦਾ ਏ, ਤੇ ਜਿਹੜਾ ਲੱਭਦਾ ਏ ਉਹਨੂੰ ਲੱਭ ਜਾਂਦਾ ਏ, ਤੇ ਜਿਹੜਾ ਖੜਕਾਉਂਦਾ ਏ ਉਹਦੇ ਵਾਸਤੇ ਖੋਲਿਆ ਜਾਏਗਾ। ਤੁਹਾਡੇ ਵਿੱਚੋਂ ਕਿਹੜਾ ਪਿਓ ਏ ਭਈ ਜੇ ਉਹਦਾ ਪੁੱਤਰ ਰੋਟੀ ਮੰਗੇ ਤੇ ਉਹਨੂੰ ਪੱਥਰ ਦੇਵੇ, ਮੱਛੀ ਮੰਗੇ ਤੇ ਮੱਛੀ ਦੀ ਥਾਂ ਉਹਨੂੰ ਸੱਪ ਦੇਵੇ, ਜੇ ਅੰਡਾ ਮੰਗੇ ਤੇ ਉਹਨੂੰ ਠੂਆਂ ਦੇਵੇ। ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਾਂ ਨੂੰ ਚੰਗੀਆਂ ਛਾਵਾਂ ਦੇਣਾ ਜਾਣਦੇ ਹੋ, ਤੇ ਉਹ ਬਾਪ ਜਿਹੜਾ ਅਸਮਾਨ ਦਾ ਏ ਉਹਨਾਂ ਨੂੰ ਜਿਹੜੇ ਉਹਦੇ ਤੋਂ ਮੰਗਦੇ ਨੇ ਪਾਕ ਰੂ ਜ਼ਰੂਰ ਦੇਵੇਗਾ। 87 ਇੱਕ ਚੰਗਾ ਆਮ ਖਾਨਾ ਸਵਾਲ। ਲੂਕਾ 11 ਬਾਬ ਉਹਦੀ 14 ਐਤ ਤੋਂ ਲੈ ਕੇ 28 ਐਤ ਤੀਕਰ। ਤੇ ਉਹ ਇੱਕ ਗੂੰਗੀ ਬਦਰੂ ਨੂੰ ਪਿਆ ਕੱਢਦਾ ਸੀ, ਤੇ ਇੰਜ ਹੋਇਆ ਵੀ ਜਦ ਬਦਰੂ ਨਿਕਲ ਗਈ ਉਹ ਗੂੰਗਾ ਬੋਲ ਪਿਆ ਤੇ ਲੋਕ ਹੈਰਾਨ ਹੋਏ। ਭਈ ਕਈ ਉਹਨਾਂ ਵਿੱਚੋਂ ਆਖਣ ਲੱਗੇ ਭਈ ਉਹ ਤੇ ਬਦਰੂ ਦੇ ਸਰਦਾਰ ਬੈਲਜ਼ਬੂਲ ਦੇ ਵੱਲੋਂ ਬਦਰੂਆਂ ਨੂੰ ਕੱਢਦਾ ਏ, ਤੇ ਹੋਰਨਾਂ ਅਜ਼ਮੈਸ਼ ਲਈ ਉਹਦੇ ਤੋਂ ਇੱਕ ਅਸਮਾਨੀ ਨਿਸ਼ਾਨ ਮੰਗਿਆ। ਪਰ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਹਰ ਇੱਕ ਰਾਜ ਜਿਹਦੇ ਵਿੱਚ ਫੁੱਟ ਪਵੇ ਬਰਬਾਦ ਹੋ ਜਾਂਦਾ ਏ, ਤੇ ਉਹ ਘਰ ਜਿਹਦੇ ਵਿੱਚ ਫੁੱਟ ਪੈ ਉੱਜੜ ਜਾਂਦਾ ਏ। ਸੋ ਜੇ ਸ਼ੈਤਾਨ ਆਪਣੇ ਹੀ ਬਰਖਲਾਫ ਹੋ ਜਾਏ ਤੇ ਉਹਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂ ਜੋ ਤੁਸੀਂ ਆਖਦੇ ਹੋ ਭਈ ਮੈਂ ਬਦਰੂਆਂ ਨੂੰ ਬੈਲਜ਼ਬੂਲ ਵੱਲੋਂ ਕੱਢਣਾ ਆ, ਤੇ ਜੇ ਮੈਂ ਬੈਲਜ਼ਬੂਲ ਦੇ ਵੱਲੋਂ ਬਦਰੂਆਂ ਨੂੰ ਕੱਢਣਾ ਆ, ਤਾਂ ਦੱਸੋ ਤੁਹਾਡੇ ਪੁੱਤਰ ਕਿਹਦੇ ਵੱਲੋਂ ਕੱਢਦੇ ਨੇ? ਬਸ ਉਹ ਤੁਹਾਡਾ ਨਿਬੇੜਾ ਕਰਨਗੇ। ਪਰ ਜੇ ਮੈਂ ਖੁਦਾ ਦੀ ਉਂਗਲੀ ਨਾਲ ਬਦਰੂਆਂ ਨੂੰ ਕੱਢਣਾ ਆ, ਤੇ ਖੁਦਾ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ। ਜਦ ਕੋਈ ਜ਼ੋਰ-ਆਵਰ ਬੰਦਾ ਹਥਿਆਰ ਬੰਨ ਕੇ ਆਪਣੇ ਘਰ ਦਾ ਪਹਿਰਾ ਦੇਵੇ ਤੇ ਉਹਦੇ ਮਾਲ ਦੀ ਹਿਫਾਜ਼ਤ ਹੁੰਦੀ ਏ, ਪਰ ਜਦ ਉਹਦੇ ਨਾਲ ਕੋਈ ਜ਼ੋਰਾਵਰ ਉਹਦੇ ਤੇ ਹਮਲਾ ਕਰਕੇ ਜਿੱਤੇ ਤੇ ਸਾਰੇ ਹਥਿਆਰ ਜਿਹਦੇ ਉੱਤੇ ਉਹਦਾ ਮਾਣ ਸੀ ਉਹ ਖੋਹ ਲੈਂਦਾ ਹੈ ਤੇ ਉਹਦਾ ਮਾਲ
ਲੁੱਟ ਕੇ ਵੰਡ ਦਿੰਦਾ ਏ। ਜਿਹੜਾ ਮੇਰੇ ਨਾਲ ਨਹੀਂ ਏ ਉਹ ਮੇਰੇ ਖਿਲਾਫ ਏ, ਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਸੋ ਖੁੱਲਾ ਰੱਦਾ ਏ। ਪਲੀਤ ਰੂਹ ਦੀ ਵਾਪਸੀ। ਜਦ ਪਲੀਤ ਰੂਹ ਬੰਦੇ ਵਿੱਚੋਂ ਨਿਕਲਦੀ ਏ ਤੇ ਉਹ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦੀ ਫਿਰਦੀ ਏ ਤੇ ਨਾ ਲੱਭ ਕੇ ਆਖਦੀ ਏ ਭਈ ਮੈਂ ਆਪਣੇ ਘਰ ਨੂੰ ਜਿੱਥੋਂ ਨਿਕਲੀ ਆ ਮੁੜ ਜਾਵਾਂਗੀ। ਤੇ ਆ ਕੇ ਉਹਨੂੰ ਝਾੜਿਆ ਤੇ ਸੰਵਾਰਿਆ ਹੋਇਆ ਵੇਖਦੀ ਏ ਤਦ ਉਹ ਜਾਂਦੀ ਤੇ ਆਪਣੇ ਨਾਲ ਬੁਰੀਆਂ ਹੋਰ 7 ਰੂਹਾਂ ਨੂੰ ਨਾਲ ਲਿਆਉਂਦੀ ਏ ਤੇ ਉਹ ਵਿੱਚ ਵੜ ਕੇ ਉੱਥੇ ਵਸਦੀਆਂ ਨੇ ਤੇ ਉਸ ਬੰਦੇ ਦਾ ਪਿਛਲਾ ਹਾਲ ਪਹਿਲੋਂ ਨਾਲੋਂ ਭੈੜਾ ਹੋ ਜਾਂਦਾ ਏ। ਅਸਲੀ ਧਨੀ। ਤੇ ਜਦੋਂ ਇਹ ਗੱਲਾਂ ਪਿਆ ਕਰਦਾ ਸੀ ਤੇ ਇੰਜ ਹੋਇਆ ਭਈ ਇੱਕ ਜ਼ਨਾਨੀ ਨੇ ਭੀੜ ਵਿੱਚੋਂ ਉੱਚੀ ਉੱਚੀ ਉਹਨੂੰ ਆਖਿਆ, ਧੰਨ ਏ ਉਹ ਕੁੱਖ ਜਿਹਦੇ ਵਿੱਚ ਤੂੰ ਰਿਹਾ ਤੇ ਉਹ ਛਾਤੀ ਜਿਹੜੀ ਤੂੰ ਚੁੰਗੀ। ਪਰ ਉਸ ਆਖਿਆ, ਹਾਂ ਸਗੋਂ ਬਹੁਤੇ ਧੰਨ ਉਹ ਨੇ ਜਿਹੜੇ ਖੁਦਾ ਦਾ ਕਲਾਮ ਸੁਣਦੇ ਤੇ ਉਹਦੇ ਉੱਤੇ ਅਮਲ ਕਰਦੇ ਨੇ। 88 ਯੂਨਾ। ਲੂਕਾ 11 ਬਾਬ 29 ਐਤ ਤੋਂ ਲੈ ਕੇ 36 ਐਤ ਤੀਕਰ। ਜਦ ਭੀੜ ਉਹਦੇ ਕੋਲ ਪਈ ਜਮਾ ਹੁੰਦੀ ਸੀ ਉਹ ਆਖਣ ਲੱਗਾ ਭਈ ਇਸ ਜ਼ਮਾਨੇ ਦੇ ਲੋਕ ਬੁਰੇ ਨੇ। ਉਹ ਨਿਸ਼ਾਨ ਲੱਭਦੇ ਨੇ ਪਰ ਯੂਨਾ ਦੇ ਨਿਸ਼ਾਨ ਦੇ ਸਿਵਾ ਹੋਰ ਕੋਈ ਨਿਸ਼ਾਨ ਉਹਨਾਂ ਨੂੰ ਦਿੱਤਾ ਨਾ ਜਾਏਗਾ, ਕਿਉਂ ਜੋ ਜਿਵੇਂ ਯੂਨਾ ਨੈਨਵਾ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰ੍ਹਾਂ ਇਬਨ ਆਦਮ ਵੀ ਇਸ ਜ਼ਮਾਨੇ ਦੇ ਲੋਕਾਂ ਲਈ ਹੋਵੇਗਾ। ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਜ਼ਮਾਨੇ ਦੇ ਲੋਕਾਂ ਨਾਲ ਉੱਠੇਗੀ ਤੇ ਉਹਨਾਂ ਨੂੰ ਮੁਜਰਮ ਠਹਿਰਾਏਗੀ, ਕਿਉਂ ਜੋ ਉਹ ਤੇ ਸੁਲੇਮਾਨ ਦੀ ਹਿਕਮਤ ਸੁਣਨ ਲਈ ਜ਼ਮੀਨ ਦੀਆਂ ਹੱਦਾਂ ਤੋਂ ਆਈ। ਤੇ ਵੇਖੋ ਇੱਕ ਜਿਹੜਾ ਸੁਲੇਮਾਨ ਨਾਲੋਂ ਵੱਡਾ ਏ ਇੱਥੇ ਮੌਜੂਦ ਏ। ਨੈਨਵਾ ਦੇ ਲੋਕ ਅਦਾਲਤ ਵਿੱਚ ਇਸ ਜ਼ਮਾਨੇ ਦੇ ਲੋਕਾਂ ਨਾਲ ਉੱਠਣਗੇ ਤੇ ਉਹਨਾਂ ਨੂੰ ਮੁਜਰਮ ਠਹਿਰਾਣਗੇ, ਕਿਉਂ ਜੋ ਉਹਨਾਂ ਯੂਨਾ ਦੀ ਮੁਨਾਦੀ ਸੁਣ ਕੇ ਤੋਬਾ ਕੀਤੀ। ਤੇ ਵੇਖੋ ਇੱਕ ਜਿਹੜਾ ਯੂਨਾ ਨਾਲੋਂ ਵੱਡਾ ਏ ਇੱਥੇ ਮੌਜੂਦ ਏ। ਬਦਨ ਦਾ ਦੀਵਾ। ਕੋਈ ਦੀਵਾ ਬਾਲ ਕੇ ਓਲੇ ਜਾਂ ਟੋਪੇ ਹੇਠ ਨਹੀਂ ਰੱਖਦਾ, ਸਗੋਂ ਡਿਉਢੀ ਉੱਤੇ ਰੱਖਦਾ ਏ ਤਾਂ ਜੋ ਅੰਦਰ ਆਉਣ ਵਾਲੇ ਚਾਨਣ ਵੇਖਣ। ਤੇਰੀ ਅੱਖ ਤੇਰੇ ਬਦਨ ਦਾ ਦੀਵਾ ਏ। ਜਦ ਤੀਕਰ ਅੱਖ ਸਾਫ਼ ਏ ਤੇ ਤੇਰਾ ਸਾਰਾ ਬਦਨ ਵੀ ਚਾਨਣਾ ਏ, ਤੇ ਜਦ ਖਰਾਬ ਏ ਤੇ ਤੇਰਾ ਬਦਨ ਵੀ ਹਨੇਰਾ ਏ। ਵੇਖ ਫਿਰ ਮਤੇ ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋਵੇ। ਸੋ ਜੇ ਤੇਰਾ ਸਾਰਾ ਬਦਨ ਚਾਨਣ ਹੋਵੇ ਤੇ ਕੋਈ ਅੰਗ ਹਨੇਰਾ ਨਾ ਰਵੇ ਤੇ ਸਾਰਾ ਚਾਨਣਾ ਹੋਵੇਗਾ, ਜਿਵੇਂ ਦੀਵਾ ਆਪਣੀ ਰੌਸ਼ਨੀ ਨਾਲ ਤੈਨੂੰ ਚਾਨਣ ਦਿੰਦਾ ਏ। ਨਵਾਸੀ ਫਰੀਸੀਆਂ ਨਾਲ ਖਾਣਾ ਖਾਣਾ। ਲੂਕਾ 11 ਬਾਬ ਉਹਦੀ 37 ਐਤ ਤੋਂ ਲੈ ਕੇ 54 ਐਤ ਤੀਕਰ। ਜਦੋਂ ਗੱਲ ਪਿਆ ਕਰਦਾ ਸੀ ਕਿਸੇ ਫਰੀਸੀ ਉਹਦੇ ਕੋਲ ਅਰਜ਼ ਕੀਤੀ ਭਈ ਅੱਜ ਮੇਰੀ ਰੋਟੀ ਖਾ, ਤਾਂ ਦੇ ਉਹ ਅੰਦਰ ਜਾ ਕੇ ਖਾਣ ਬੈਠਾ। ਤੇ ਫਰੀਸੀ ਵੇਖ ਕੇ ਹੈਰਾਨ ਹੋਇਆ ਭਈ ਉਹ ਖਾਣ ਤੋਂ ਪਹਿਲਾਂ ਕਿਉਂ ਨਹੀਂ ਨਹਾਤਾ। ਪਰ ਖੁਦਾਵੰਦ ਉਹਨੂੰ ਆਖਿਆ, ਐ ਫਰੀਸੀਓ, ਤੁਸੀਂ ਕਟੋਰਾ ਤੇ ਥਾਲ ਬਾਹਰੋਂ ਤੇ ਸਾਫ਼ ਕਰਦੇ ਹੋ, ਪਰ ਤੁਹਾਡੇ ਅੰਦਰ ਲੁੱਟ ਤੇ ਬਰਿਆਈ ਭਰੀ ਹੋਈ ਏ। ਐ ਨਾਦਾਨੋ, ਜਿਸ ਬਾਹਰ ਨੂੰ ਬਣਾਇਆ ਉਸ ਅੰਦਰ ਨੂੰ ਵੀ ਨਹੀਂ ਬਣਾਇਆ, ਪਰ ਹਾਂ ਅੰਦਰਲੀਆਂ ਸ਼ੈਵਾਂ ਖੈਰਾਤ ਕਰੋ ਤੇ ਵੇਖੋ ਸਭ ਕੁਝ ਤੁਹਾਡੇ ਲਈ ਪਾ ਕੇ। ਐ ਫਰੀਸੀਓ, ਤੁਹਾਡੇ ਤੇ ਅਫਸੋਸ ਭਈ ਤੁਸੀਂ ਪੁਦੀਨੇ ਤੇ ਜ਼ੀਰੇ ਤੇ ਹਰ ਇੱਕ ਸਬਜ਼ੀ ਦਾ 10ਵਾਂ ਹਿੱਸਾ ਦਿੰਦੇ ਹੋ,
ਤੇ ਇਨਸਾਫ ਤੇ ਖੁਦਾ ਦੀ ਮੁਹੱਬਤ ਨੂੰ ਛੱਡ ਦਿੰਦੇ ਹੋ। ਚਾਹੀਦਾ ਸੀ ਭਈ ਇਹਨਾਂ ਨੂੰ ਕਰਦੇ ਤੇ ਉਹਨਾਂ ਨੂੰ ਵੀ ਨਾ ਛੱਡਦੇ। ਐ ਫਰੀਸੀਓ, ਤੁਹਾਡੇ ਤੇ ਅਫਸੋਸ ਭਈ ਤੁਸੀਂ ਇਬਾਦਤ ਖਾਨਿਆਂ ਵਿੱਚ, ਉੱਚੀਆਂ ਕੁਰਸੀਆਂ ਤੇ ਬਾਜ਼ਾਰਾਂ ਵਿੱਚ ਸਲਾਮ ਚਾਹੁੰਦੇ ਹੋ। ਤੁਹਾਡੇ ਉੱਤੇ ਅਫਸੋਸ ਭਈ ਤੁਸੀਂ ਉਹਨਾਂ ਕਬਰਾਂ ਵਾਂਗ ਰਹੇ ਹੋ ਜਿਹੜੀਆਂ ਦਿਸਦੀਆਂ ਨੇ ਤੇ ਲੋਕ ਉਹਨਾਂ ਦੇ ਉੱਤੇ ਟੁਰਦੇ ਫਿਰਦੇ ਬੇਖਬਰ ਰਹਿੰਦੇ ਨੇ। ਤਦ ਸ਼ਰੀਅਤ ਦੇ ਸਿਖਾਲਣ ਵਾਲਿਆਂ ਵਿੱਚੋਂ ਕਿਸੇ ਇੱਕ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਇਹ ਆਖ ਕੇ ਤੂੰ ਸਾਡੀ ਵੀ ਬੇਇੱਜ਼ਤੀ ਕਰਨਾ ਹੈ? ਉਸ ਆਖਿਆ, ਐ ਸ਼ਰੀਅਤ ਦੇ ਸਿਖਾਲਣ ਵਾਲਿਓ, ਤੁਹਾਡੇ ਉੱਤੇ ਵੀ ਅਫਸੋਸ ਭਈ ਤੁਸੀਂ ਇਹੋ ਜਿਹੇ ਭਾਰ ਬੰਦਿਆਂ ਉੱਤੇ ਲੱਦਦੇ ਹੋ ਜਿਹੜੇ ਮਸਾਂ ਚੁੱਕੇ ਜਾਂਦੇ ਨੇ ਤੇ ਆਪ ਆਪਣੀ ਉਂਗਲੀ ਨਾਲ ਉਹਨਾਂ ਭਾਰਾਂ ਨੂੰ ਨਹੀਂ ਹਿਲਾਉਂਦੇ। ਤੁਹਾਡੇ ਉੱਤੇ ਅਫਸੋਸ ਭਈ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਤੇ ਤੁਹਾਡੇ ਵੱਡਿਆਂ ਨੇ ਉਹਨਾਂ ਨੂੰ ਮਾਰ ਸੱਟਿਆ ਸੀ। ਸੋ ਤੁਸੀਂ ਆਪਣੇ ਵੱਡਿਆਂ ਦੇ ਕੰਮਾਂ ਦੇ ਗਵਾਹ ਹੋ ਤੇ ਉਹਨਾਂ ਉੱਤੇ ਰਾਜ਼ੀ ਹੁੰਦੇ ਹੋ, ਕਿਉਂ ਜੋ ਉਹਨਾਂ ਨੂੰ ਕਤਲ ਕੀਤਾ ਤੇ ਤੁਸੀਂ ਉਹਨਾਂ ਦੀਆਂ ਕਬਰਾਂ ਬਣਾਉਂਦੇ ਹੋ। ਐਸੇ ਲਈ ਖੁਦਾ ਦੀ ਹਕਮਤ ਵੀ ਆਖਿਆ ਏ ਭਈ ਮੈਂ ਨਬੀਆਂ ਤੇ ਰਸੂਲਾਂ ਨੂੰ ਉਹਨਾਂ ਕੋਲ ਘੱਲਾਂਗੀ ਤੇ ਉਹ ਉਹਨਾਂ ਵਿੱਚੋਂ ਕਿੰਨਿਆਂ ਨੂੰ ਮਾਰ ਸੱਟਣਗੇ ਤੇ ਕਿੰਨਿਆਂ ਨੂੰ ਸਤਾਣਗੇ, ਤਾਂ ਜੋ ਸਾਰੇ ਨਬੀਆਂ ਦਾ ਖੂਨ ਜਿਹੜਾ ਦੁਨੀਆ ਦੇ ਮੁੱਢੋਂ ਡੋਲਿਆ ਗਿਆ ਸੋ ਐਸ ਜ਼ਮਾਨੇ ਤੋਂ ਭਰਿਆ ਜਾਏਗਾ। ਹਾਬਲ ਦੇ ਖੂਨ ਤੋਂ ਲੈ ਕੇ ਜ਼ਿਕਰੀਆ ਦੇ ਖੂਨ ਤੀਕਰ ਜਿਹੜਾ ਕੁਰਬਾਨਗਾਹ ਤੇ ਹੈਕਲ ਦੇ ਵਿਚਕਾਰ ਮਾਰਿਆ ਗਿਆ। ਮੈਂ ਤੁਹਾਨੂੰ ਸੱਚ ਆਖਣਾ ਆ ਭਈ ਐਸ ਜ਼ਮਾਨੇ ਤੋਂ ਪੁੱਛ ਪ੍ਰਤੀਤ ਕੀਤੀ ਜਾਏਗੀ। ਐ ਸ਼ਰੀਅਤ ਸਿਖਾਉਣ ਵਾਲਿਓ, ਤੁਹਾਡੇ ਉੱਤੇ ਅਫਸੋਸ ਭਈ ਤੁਸੀਂ ਗਿਆਨ ਦੀ ਕੁੰਜੀ ਖੋਲੀ। ਤੁਸੀਂ ਆਪ ਵੀ ਅੰਦਰ ਨਾ ਗਏ ਤੇ ਅੰਦਰ ਜਾਣ ਵਾਲਿਆਂ ਨੂੰ ਵੀ ਰੋਕਿਆ। ਤੇ ਜਦ ਉਹ ਉਥੋਂ ਨਿਕਲਣ ਲੱਗਾ ਤੇ ਫੱਕੀ ਤੇ ਫਰੀਸੀ ਪੀੜੀ ਤਰ੍ਹਾਂ ਉਹਦੇ ਗਲ ਪੈਣ ਲੱਗੇ ਤੇ ਬਥੇਰੀਆਂ ਗੱਲਾਂ ਦੀ ਬਾਬਤ ਉਹਦੇ ਨਾਲ ਬਹਿਸ ਸ਼ੁਰੂ ਕੀਤੀ ਤੇ ਉਹਦੀ ਸੂਹ ਵਿੱਚ ਐਸ ਆਸ ਉੱਤੇ ਸਨ ਭਈ ਉਹਦੇ ਮੂੰਹੋਂ ਕੋਈ ਗੱਲ ਫੜ ਲਈਏ। 90 ਹੋਰ ਵੱਡੀ ਤਲੀਮ। ਲੂਕਾ 12 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 59 ਐਤ ਤੀਕਰ। ਇੰਨੇ ਵਿੱਚ ਜਦ ਹਜ਼ਾਰਾਂ ਬੰਦਿਆਂ ਦੀ ਭੀੜ ਜਮ੍ਹਾਂ ਹੋ ਗਈ, ਇੱਥੋਂ ਤੀਕਰ ਭਈ ਇੱਕ ਦੂਜੇ ਉੱਤੇ ਡਿੱਗਦੇ ਪੈ ਸਨ, ਤਦ ਉਹ ਸਾਰਿਆਂ ਤੋਂ ਪਹਿਲਾਂ ਆਪਣੇ ਸ਼ਾਗਿਰਦਾਂ ਨੂੰ ਇਹ ਆਖਣਾ ਸ਼ੁਰੂ ਕੀਤਾ, ਫਰੀਸੀਆਂ ਦੇ ਖਮੀਰ ਤੋਂ ਜਿਹੜਾ ਮੱਕਰ ਏ ਹੁਸ਼ਿਆਰ ਰਵੋ, ਕਿਉਂ ਜੋ ਕੋਈ ਸ਼ੈ ਢੱਕੀ ਹੋਈ ਨਹੀਂ ਏ ਜਿਹੜੀ ਖੋਲੀ ਨਾ ਜਾਏਗੀ ਤੇ ਨਾ ਕੋਈ ਸ਼ੈ ਲੁਕੀ ਹੋਈ ਏ ਜਿਹੜੀ ਜਾਣੀ ਨਾ ਜਾਏਗੀ। ਇਸ ਲਈ ਭਈ ਜਿਹੜੀਆਂ ਗੱਲਾਂ ਤੁਸੀਂ ਹਨੇਰੇ ਵਿੱਚ ਆਖੀਆਂ ਨੇ ਸੋ ਉਹ ਚਾਨਣੇ ਸੁਣਾਈਆਂ ਜਾਣਗੀਆਂ, ਤੇ ਜੋ ਕੁਝ ਤੁਸੀਂ ਕੋਠੜੀਆਂ ਵਿੱਚ ਕੰਨੋ ਕੰਨੀ ਬੋਲਿਆ ਏ ਸੋ ਕੋਠਿਆਂ ਉੱਤੇ ਉਹਦਾ ਢੰਡੋਰਾ ਕੀਤਾ ਜਾਏਗਾ। ਖੁਦਾ ਦਾ ਖੌਫ। ਮੈਂ ਤੁਹਾਨੂੰ ਜਿਹੜੇ ਮੇਰੇ ਦੋਸਤੋ ਇਹ ਆਖਣਾ ਆ ਭਈ ਉਹਨਾਂ ਕੋਲੋਂ ਨਾ ਡਰੋ ਜਿਹੜੇ ਬਦਨ ਨੂੰ ਮਾਰ ਸੁੱਟਦੇ ਨੇ ਤੇ ਉਹਦੇ ਮਗਰੋਂ ਹੋਰ ਕੁਝ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਦੱਸਣਾ ਆ ਭਈ ਤੁਹਾਨੂੰ ਕਿਹਦੇ ਕੋਲੋਂ ਡਰਨਾ ਚਾਹੀਦਾ ਏ। ਉਸੇ ਕੋਲੋਂ ਡਰੋ ਜਿਹੜਾ ਅਖਤਿਆਰ ਰੱਖਦਾ ਏ ਭਈ ਮਾਰਨ ਦੇ ਮਗਰੋਂ ਜਿਹੜਾ ਜਹੰਨਮ ਵਿੱਚ ਸੁੱਟ ਦੇਵੇ। ਹਾਂ, ਮੈਂ ਤੁਹਾਨੂੰ ਆਖਣਾ ਆ ਉਸੇ ਕੋਲੋਂ ਡਰੋ। 2 ਪੈਸੇ ਦੀਆਂ 5 ਚਿੜੀਆਂ ਨਹੀਂ ਵਿਕਦੀਆਂ, ਪਰ ਉਹਨਾਂ ਵਿੱਚੋਂ ਇੱਕ ਵੀ ਖੁਦਾ ਦੀ ਦਰਗਾਹ ਵਸਾਰੀ ਹੋਈ ਨਹੀਂ ਹੈ। ਸਗੋਂ ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਨੇ। ਡਰੋ ਨਾ, ਬਥੇਰੀਆਂ ਚਿੜੀਆਂ ਨਾਲੋਂ ਤੁਹਾਡੀ ਵੱਧ ਕਦਰ ਏ। ਤੇ ਮੈਂ ਤੁਹਾਨੂੰ ਆਖਣਾ ਆ ਭਈ ਹਰ ਇੱਕ ਜਿਹੜਾ ਬੰਦਿਆਂ ਅੱਗੇ ਮੇਰਾ ਇਕਰਾਰ ਕਰੇਗਾ, ਇਬਨੇ ਆਦਮ ਵੀ ਖੁਦਾ ਦੇ ਫਰਿਸ਼ਤਿਆਂ ਅੱਗੇ ਉਹਦਾ ਇਕਰਾਰ ਕਰੇਗਾ।
ਪਰ ਜਿਹੜਾ ਬੰਦਿਆਂ ਅੱਗੇ ਮੇਰਾ ਇਨਕਾਰ ਕਰੇ, ਖੁਦਾ ਦੇ ਫਰਿਸ਼ਤਿਆਂ ਦੇ ਅੱਗੇ ਉਹਦਾ ਇਨਕਾਰ ਕੀਤਾ ਜਾਏਗਾ। ਤੇ ਹਰ ਇੱਕ ਜਿਹੜਾ ਇਬਨੇ ਆਦਮ ਦੇ ਬਰਖਲਾਫ ਗੱਲ ਆਖੇਗਾ ਉਹਨੂੰ ਮਾਫ ਕੀਤਾ ਜਾਏਗਾ, ਪਰ ਜਿਹੜਾ ਪਾਕ ਰੂਹ ਦੇ ਹੱਕ ਵਿੱਚ ਕੁਫਰ ਬੋਲੇ ਉਹਨੂੰ ਮਾਫ ਨਾ ਕੀਤਾ ਜਾਏਗਾ। ਤੇ ਜਦੋਂ ਤੁਹਾਨੂੰ ਆਬਾਦਖਾਨਿਆਂ ਵਿੱਚ ਤੇ ਹਾਕਮਾਂ ਤੇ ਅਖਤਿਆਰ ਵਾਲਿਆਂ ਦੇ ਅੱਗੇ ਲੈ ਜਾਣ ਤੇ ਫਿਕਰ ਨਾ ਕਰੋ ਭਈ ਅਸੀਂ ਕਿਸ ਤਰ੍ਹਾਂ ਦਾ ਜਾਂ ਕੀ ਉਜ਼ਰ ਕਰੀਏ ਜਾਂ ਕੀ ਆਖੀਏ, ਕਿਉਂ ਜੋ ਪਾਕ ਰੂਹ ਉਸੇ ਘੜੀ ਤੁਹਾਨੂੰ ਸਿਖਾਲੇਗਾ ਭਈ ਕੀ ਆਖਣਾ ਚਾਹੀਦਾ ਹੈ। ਦੌਲਤਮੰਦ ਬੇਵਕੂਫ ਦੀ ਤਮਸੀਲ। ਤੇ ਭੀੜ ਵਿੱਚੋਂ ਕਿਸੇ ਉਹਨੂੰ ਆਖਿਆ, ਆਏ ਉਸਤਾਦ ਮੇਰੇ ਭਰਾ ਨੂੰ ਆਖ ਭਈ ਵਿਰਸਾ ਮੈਨੂੰ ਵੰਡ ਦੇ। ਪਰ ਉਸ ਉਹਨੂੰ ਆਖਿਆ, ਕਿਸ ਮੈਨੂੰ ਤੁਹਾਡੇ ਤੇ ਕਾਜ਼ੀ ਜਾਂ ਵੰਡਣ ਵਾਲਾ ਬਣਾਇਆ। ਤੇ ਉਸ ਉਹਨੂੰ ਆਖਿਆ, ਖਬਰਦਾਰ ਰਹੋ ਤੇ ਹਰ ਕਿਸਮ ਦੇ ਲਾਲਚ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦੀ ਜ਼ਿੰਦਗੀ ਉਹਦੇ ਮਾਲ ਦੇ ਵਾਅਦੇ ਨਾਲ ਨਹੀਂ ਹੈ। ਤੇ ਉਸ ਉਹਨਾਂ ਨੂੰ ਇੱਕ ਤਮਸੀਲ ਸੁਣਾਈ ਭਈ ਕਿਸੇ ਦੌਲਤਮੰਦ ਦੀਆਂ ਪੈਲੀਆਂ ਵਿੱਚ ਬੜੀ ਫਸਲ ਹੋਈ। ਉਹ ਆਪਣੇ ਦਿਲ ਵਿੱਚ ਵਿਚਾਰ ਕਰਕੇ ਆਖਣ ਲੱਗਾ ਭਈ ਮੈਂ ਕੀ ਕਰਾਂ, ਕਿਉਂ ਜੋ ਮੇਰੇ ਕੋਲ ਥਾਂ ਨਹੀਂ ਜਿੱਥੇ ਆਪਣੀ ਖੇਤੀ ਜਮ੍ਹਾਂ ਕਰਾਂ। ਤੇ ਉਸ ਆਖਿਆ, ਮੈਂ ਇੰਜ ਕਰਾਂਗਾ ਭਈ ਆਪਣੀਆਂ ਕੋਠੀਆਂ ਢਾਵਾਂਗਾ ਤੇ ਵੱਡੀਆਂ ਬਣਾਵਾਂਗਾ ਤੇ ਉੱਥੇ ਆਪਣੇ ਸਾਰੇ ਦਾਣੇ ਤੇ ਆਪਣਾ ਮਾਲ ਜਮ੍ਹਾਂ ਕਰਾਂਗਾ। ਤੇ ਆਪਣੀ ਜਾਨ ਨੂੰ ਆਖਾਂਗਾ, ਐ ਜਾਨ ਤੇਰੇ ਕੋਲ ਬਹੁਤ ਸਾਰਾ ਮਾਲ ਕਿੰਨਿਆਂ ਵਰਿਆਂ ਲਈ ਪਿਆ ਹੋਇਆ ਏ, ਮौज ਕਰ, ਖਾ ਪੀ, ਖੁਸ਼ ਰਹੋ। ਪਰ ਖੁਦਾ ਉਹਨੂੰ ਆਖਿਆ, ਐ ਨਾਦਾਨ ਅੱਜੋ ਰਾਤ ਨੂੰ ਤੇਰੀ ਜਾਨ ਤੇਥੋਂ ਮੰਗੀ ਜਾਂਦੀ ਏ, ਸੋ ਜੋ ਕੁਝ ਤੂੰ ਤਿਆਰ ਕੀਤਾ ਏ ਉਹ ਕਿਹਦਾ ਹੋਏਗਾ। ਐਸੇ ਤਰ੍ਹਾਂ ਉਹ ਏ ਜਿਹੜਾ ਆਪਣੇ ਲਈ ਖਜ਼ਾਨਾ ਇਕੱਠਾ ਕਰਦਾ ਏ ਤੇ ਖੁਦਾ ਅੱਗੇ ਦੌਲਤਮੰਦ ਨਹੀਂ ਏ। ਖੁਦਾ ਉੱਤੇ ਭਰੋਸਾ। ਤੇ ਉਸ ਆਪਣੇ ਸ਼ਾਗਿਰਦਾਂ ਨੂੰ ਆਖਿਆ, ਮੈਂ ਐਸ ਕਰਕੇ ਤੁਹਾਨੂੰ ਆਖਣਾ ਆ ਭਈ ਆਪਣੀ ਜਾਨ ਦਾ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਤੇ ਨਾ ਆਪਣੇ ਬਦਨ ਦਾ ਭਈ ਕੀ ਪਾਵਾਂਗੇ, ਕਿਉਂ ਜੋ ਜਾਨ ਖੁਰਾਕ ਨਾਲੋਂ ਤੇ ਬਦਨ ਪੋਸ਼ਾਕ ਨਾਲੋਂ ਵੱਧ ਕੇ ਆ। ਕਾਵਾਂ ਵੱਲ ਧਿਆਨ ਕਰੋ, ਨਾ ਉਹ ਬੀਜਦੇ ਨਾ ਵੱਢਦੇ ਨੇ, ਨਾ ਉਹਨਾਂ ਕੋਲ ਕੋਠਾ ਨਾ ਖਲਵਾੜਾ ਏ, ਤੇ ਖੁਦਾ ਉਹਨਾਂ ਨੂੰ ਪਾਲਦਾ ਹੈ। ਤੁਹਾਡੀ ਕਦਰ ਪੰਛੀਆਂ ਨਾਲੋਂ ਕਿੰਨੀ ਬਹੁਤੀ ਏ। ਕੌਣ ਹੈ ਤੁਹਾਡੇ ਵਿੱਚੋਂ ਜਿਹੜਾ ਫਿਕਰ ਕਰਕੇ ਆਪਣਾ ਕੱਦ ਇੱਕ ਹੱਥ ਵਧਾ ਸਕੇ। ਸੋ ਜਦ ਨਿੱਕੇ ਤੋਂ ਨਿੱਕਾ ਕੰਮ ਨਹੀਂ ਕਰ ਸਕਦੇ ਤੇ ਕਿਉਂ ਹੋਰਨਾਂ ਸ਼ੈਵਾਂ ਦੀ ਫਿਕਰ ਕਰਦੇ ਹੋ। ਫੁੱਲਾਂ ਵੱਲ ਧਿਆਨ ਕਰੋ ਭਈ ਉਹ ਕਿਵੇਂ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨੇ ਤੇ ਨਾ ਕੱਤਦੇ ਨੇ। ਪਰ ਮੈਂ ਤੁਹਾਨੂੰ ਆਖਣਾ ਆ ਭਈ ਸੁਲੇਮਾਨ ਦੀ ਆਪਣੀ ਸਾਰੀ ਸ਼ਾਨ ਵਿੱਚ ਇਹਨਾਂ ਵਿੱਚੋਂ ਇੱਕ ਵਰਗਾ ਵੀ ਨਹੀਂ ਸੀ ਪਾਉਂਦਾ। ਖੁਦਾ ਜਦ ਉਸ ਘਾਹ ਨੂੰ ਜਿਹੜਾ ਅੱਜ ਤੇ ਭਲਕੇ ਭੱਠੀ ਵਿੱਚ ਵਾੜਿਆ ਜਾਂਦਾ ਹੈ ਐਸੇ ਤਰ੍ਹਾਂ ਦੀ ਪਾਉਂਦਾ ਹੈ। ਤੇ ਐ ਘੱਟ ਇਮਾਨ ਵਾਲਿਓ, ਉਹ ਤੁਹਾਨੂੰ ਕਿੰਨਾ ਵੱਧ ਨਾ ਪਾਏਗਾ। ਤੇ ਤੁਸੀਂ ਇਸ ਗੱਲ ਦੀ ਭਾਲ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਤੇ ਕੀ ਪੀਵਾਂਗੇ, ਤੇ ਦਲੀਲਾਂ ਵਿੱਚ ਨਾ ਪਵੋ, ਕਿਉਂ ਜੋ ਇਹਨਾਂ ਸਾਰੀਆਂ ਸ਼ੈਵਾਂ ਦੀ ਭਾਲ ਦੁਨੀਆ ਦੀ ਕੌਮਾਂ ਕਰਦੀਆਂ ਨੇ। ਪਰ ਤੁਹਾਡਾ ਬਾਪ ਜਾਣਦਾ ਏ ਭਈ ਤੁਹਾਨੂੰ ਇਹਨਾਂ ਦੀ ਲੋੜ ਏ, ਸਗੋਂ ਉਹਦੀ ਬਾਦਸ਼ਾਹੀ ਦੀ ਭਾਲ ਕਰੋ ਤੇ ਤੁਹਾਨੂੰ ਇਹ ਸ਼ੈਵਾਂ ਵੀ ਮਿਲ ਜਾਣਗੀਆਂ। ਐ ਛੋਟੇ ਇੱਜੜ ਨਾ ਡਰ, ਕਿਉਂ ਜੋ ਤੁਹਾਡੇ ਬਾਪ ਨੂੰ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਆਪਣਾ ਮਾਲ ਵੇਚ ਕੇ ਖਿਰਾਤ ਕਰੋ ਤੇ ਆਪਣੇ ਲਈ ਉਹ ਬਟਵੇ ਬਣਾਓ
ਜਿਹੜੇ ਪੁਰਾਣੇ ਨਹੀਂ ਹੁੰਦੇ, ਤੇ ਉਹ ਖਜ਼ਾਨਾ ਜਿਹੜਾ ਥੁੜਦਾ ਨਹੀਂ, ਮਤਲਬ ਅਸਮਾਨ ਦੇ ਵਿੱਚ ਜਿੱਥੇ ਚੋਰ ਨੇੜੇ ਨਹੀਂ ਆਉਂਦੇ ਤੇ ਨਾ ਕੀੜਾ ਖਰਾਬ ਕਰਦਾ ਏ, ਕਿਉਂ ਜੋ ਜਿੱਥੇ ਤੁਹਾਡਾ ਖਜ਼ਾਨਾ ਏ ਉੱਥੇ ਤੁਹਾਡਾ ਦਿਲ ਲੱਗਾ ਰਹੇਗਾ। ਤਿਆਰੀ, ਤੁਹਾਡੇ ਲੱਕ ਬੱਧੇ ਤੇ ਤੁਹਾਡੇ ਦੀਵੇ ਬਲਦੇ ਰਹਿਣ, ਤੇ ਤੁਸੀਂ ਆਪ ਉਹਨਾਂ ਬੰਦਿਆਂ ਵਾਂਗਰ ਹੋ ਜਿਹੜੇ ਆਪਣੇ ਮਾਲਕ ਦਾ ਰਾਹ ਉਡੀਕਦੇ ਨੇ ਭਈ ਉਹ ਕਦੋਂ ਵਿਆਹ ਤੋਂ ਮੁੜ ਆਵੇਗਾ, ਤਾਂ ਜੋ ਉਹ ਆਵੇ ਤੇ ਖੜਕਾਵੇ, ਉਵੇਂ ਹੀ ਉਹਦੇ ਲਈ ਬੂਹਾ ਖੋਲ ਦੇਣ। ਧੰਨ ਨੇ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦਿਆਂ ਵੇਖੇ। ਮੈਂ ਤੁਹਾਨੂੰ ਸੱਚ ਆਖਣਾ ਆ ਭਈ ਉਹ ਆਪ ਲੱਕ ਬੰਨ੍ਹ ਕੇ ਖਾਣ ਲਈ ਉਹਨਾਂ ਨੂੰ ਬਿਠਾਏਗਾ ਤੇ ਕੋਲ ਆ ਕੇ ਉਹਨਾਂ ਦੀ ਸੇਵਾ ਕਰੇਗਾ, ਤੇ ਭਾਵੇਂ ਉਹ ਦੂਜੇ ਜਾਂ ਤੀਜੇ ਪਹਿਰ ਨੂੰ ਆਵੇ ਤੇ ਐਸੇ ਤਰ੍ਹਾਂ ਵੇਖੇ ਤੇ ਉਹ ਧੰਨ ਨੇ। ਤੇ ਇਹ ਜਾਣੋ ਭਈ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਭਈ ਚੋਰ ਕਿਹੜੀ ਘੜੀ ਆਵੇਗਾ ਤੇ ਜਾਗਦਾ ਰਹਿੰਦਾ ਤੇ ਆਪਣੇ ਘਰ ਨੂੰ ਸੰਨ ਲੱਗਣ ਨਾ ਦਿੰਦਾ। ਤੁਸੀਂ ਵੀ ਤਿਆਰ ਰਹੋ ਭਈ ਜਿਹੜੀ ਘੜੀ ਤੁਹਾਨੂੰ ਖਿਆਲ ਨਾ ਹੋਵੇਗਾ ਇਬਨੇ ਆਦਮ ਆ ਜਾਵੇਗਾ। ਤਦ ਪਤਰਸ ਆਖਿਆ, ਐ ਖੁਦਾਵੰਦ, ਤੂੰ ਇਹ ਤਮਸੀਲ ਸਾਨੂੰ ਹੀ ਆਖਣਾ ਹੈ ਜਾਂ ਸਾਰਿਆਂ ਨੂੰ? ਖੁਦਾਵੰਦ ਆਖਿਆ, ਕਿਹੜਾ ਏ ਉਹ ਅਤਬਾਰੀ ਤੇ ਦਨਾਕਾਰ ਮੁਖਤਿਆਰ ਜਿਹਨੂੰ ਮਾਲਕ ਆਪਣੇ ਨੌਕਰਾਂ ਉੱਤੇ ਮੁਕਰਰ ਕਰੇ ਭਈ ਵੇਲੇ ਸਿਰ ਰਸਦ ਵੰਡ ਦੇਵੇ। ਧੰਨ ਏ ਉਹ ਨੌਕਰ ਜਿਹਨੂੰ ਉਹਦਾ ਮਾਲਕ ਆ ਕੇ ਐਸੇ ਤਰ੍ਹਾਂ ਕਰਦਿਆਂ ਵੇਖੇ। ਮੈਂ ਤੁਹਾਨੂੰ ਸੱਚ ਆਖਣਾ ਆ ਭਈ ਉਹ ਉਹਨੂੰ ਆਪਣੇ ਸਾਰੇ ਮਾਲ ਉੱਤੇ ਮੁਕਰਰ ਕਰੇਗਾ। ਪਰ ਜੇਕਰ ਉਹ ਨੌਕਰ ਆਪਣੇ ਜੀ ਵਿੱਚ ਆਖੇ ਭਈ ਮੇਰਾ ਮਾਲਕ ਆਉਣ ਵਿੱਚ ਚਿਰ ਲਾਂਦਾ ਏ ਤੇ ਟਹਿਲੀਏ ਟਹਿਲਣਾ ਨੂੰ ਮਾਰਨਾ ਸ਼ੁਰੂ ਕਰੇ ਤੇ ਖਾਣ ਪੀਣ ਤੇ ਮਸਤ ਹੋਣਗੇ, ਤੇ ਉਸ ਨੌਕਰ ਦਾ ਮਾਲਕ ਉਸ ਦਿਨ ਜਦੋਂ ਉਹਨੂੰ ਉਡੀਕ ਨਾ ਹੋਵੇ ਤੇ ਉਸ ਘੜੀ ਜਦ ਉਹਨੂੰ ਪਤਾ ਨਾ ਹੋਵੇ ਆਵੇਗਾ ਤੇ ਉਹਨੂੰ ਬੜੇ ਕੁ ਲੜੇ ਲਾ ਕੇ ਉਹਨੂੰ ਬੇਈਮਾਨਾਂ ਵਿੱਚ ਰਲਾਏਗਾ। ਤੇ ਉਹ ਨੌਕਰ ਜਿਸ ਆਪਣੇ ਮਾਲਕ ਦੀ ਮਰਜ਼ੀ ਜਾਣੀ ਪਰ ਤਿਆਰ ਨਾ ਰਿਹਾ, ਨਾ ਉਹਦੀ ਮਰਜ਼ੀ ਦੇ ਸਬਬੋਂ ਕੰਮ ਕੀਤਾ, ਬੜੀ ਮਾਰ ਖਾਏਗਾ। ਪਰ ਜਿਸ ਨਾ ਜਾਣਿਆ ਤੇ ਮਾਰ ਖਾਣ ਦਾ ਕੰਮ ਕੀਤਾ, ਉਹ ਥੋੜੀ ਮਾਰ ਖਾਏਗਾ। ਸੋ ਜਿਸ ਕਿਸੇ ਨੂੰ ਬਹੁਤਾ ਦਿੱਤਾ ਜਾਏਗਾ ਉਹਦੇ ਕੋਲੋਂ ਬਹੁਤ ਪੁੱਛ ਹੋਵੇਗੀ, ਤੇ ਜਿਹਨੂੰ ਬਹੁਤ ਸਪੁਰਦ ਹੋਇਆ ਉਹਦੇ ਤੋਂ ਵੱਧ ਮੰਗਿਆ ਜਾਏਗਾ। ਮੈਂ ਜ਼ਮੀਨ ਉੱਤੇ ਅੱਗ ਲਾਣ ਆਇਆ ਹਾਂ, ਤੇ ਜੇਕਰ ਲੱਗ ਗਈ ਹੁੰਦੀ ਤੇ ਮੈਂ ਬੜਾ ਖੁਸ਼ ਹੁੰਦਾ, ਪਰ ਮੈਂ ਇੱਕ ਬਪਤਿਸਮਾ ਲੈਣਾ ਏ, ਤੇ ਜਿੰਨਾ ਚਿਰ ਉਹ ਪੂਰਾ ਨਾ ਹੋਵੇ ਮੈਂ ਬੜਾ ਔਖਾ ਰਹਾਂਗਾ। ਤੁਹਾਡਾ ਕੀ ਖਿਆਲ ਹੈ ਭਈ ਮੈਂ ਜ਼ਮੀਨ ਉੱਤੇ ਮੇਲ ਕਰਾਉਣ ਆਇਆ ਹਾਂ? ਨਹੀਂ, ਮੈਂ ਤੁਹਾਨੂੰ ਆਖਣਾ ਆ ਸਗੋਂ ਜੁਦਾਈ ਕਰਨ, ਕਿਉਂ ਜੋ ਐਦੋਂ ਅੱਗੇ ਇੱਕ ਘਰ ਦੇ 5 ਬੰਦਿਆਂ ਵਿੱਚ ਜੁਦਾਈ ਹੋਵੇਗੀ, 3 ਦੋਵਾਂ ਦੇ ਤੇ 2 ਤਿੰਨਾਂ ਦੇ ਬਰਖਲਾਫ। ਪਿਓ ਪੁੱਤਰ ਦੇ ਖਿਲਾਫ ਹੋਵੇਗਾ ਤੇ ਪੁੱਤਰ ਪਿਓ ਦੇ, ਮਾਂ ਧੀ ਦੇ ਤੇ ਧੀ ਮਾਂ ਦੇ, ਸੱਸ ਨੂੰਹ ਦੇ ਤੇ ਨੂੰਹ ਸੱਸ ਦੇ ਬਰਖਲਾਫ। ਉਹਨੇ ਭੀੜ ਨੂੰ ਇਹ ਵੀ ਆਖਿਆ, ਜਦੋਂ ਤੁਸੀਂ ਬੱਦਲ ਲਹਿੰਦੇ ਪਾਸਿਓਂ ਚੜ੍ਹਦਾ ਵੇਖਦੇ ਹੋ ਤੇ ਉਵੇਂ ਆਖਦੇ ਹੋ ਵੀ ਮੀਂਹ ਆਉਂਦਾ ਏ, ਤੇ ਉਸੇ ਤਰ੍ਹਾਂ ਹੀ ਹੁੰਦਾ ਏ। ਤੇ ਜਦ ਦੱਖਣ ਦੀ ਹਵਾ ਵਗਦੀ ਏ ਤੇ ਆਖਦੇ ਹੋ ਭਈ ਸੇਕ ਹੋਵੇਗਾ, ਤੇ ਉਹ ਹੁੰਦਾ ਏ। ਆਏ ਮਕਾਰੋ, ਜ਼ਮੀਨ ਅਸਮਾਨ ਦੇ ਰੰਗਾਂ ਦਾ ਜਾਂਚਣਾ ਤੁਹਾਨੂੰ ਆਉਂਦਾ ਏ, ਇਸ ਸਮੇਂ ਦੀ ਜਾਂਚ ਕਰਨੀ ਕਿਉਂ ਨਹੀਂ ਆਉਂਦੀ? ਤੇ ਤੁਸੀਂ ਆਪਣੇ ਵੱਲੋਂ ਕਿਉਂ ਫੈਸਲਾ ਨਹੀਂ ਕਰਦੇ ਭਈ ਹੱਕ ਕੀ ਏ? ਤੇ ਜਦ ਤੂੰ ਹਾਕਮ ਦੇ ਸਾਹਮਣੇ ਆਪਣੇ ਮਦਈ ਨਾਲ ਜਾਣਾ ਏ
ਤੇ ਰਾਹ ਵਿੱਚ ਉਹਦੇ ਕੋਲੋਂ ਛੁੱਟ ਜਾਣ ਦਾ ਹੀਲਾ ਕਰ। ਕਿਤੇ ਇੰਜ ਨਾ ਹੋਵੇ ਭਈ ਉਹ ਤੈਨੂੰ ਹਾਕਮ ਦੇ ਅੱਗੇ ਖਿੱਚ ਖੜੇ ਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਤੇ ਸਿਪਾਹੀ ਤੈਨੂੰ ਕੈਦ ਪਾ ਦੇਵੇ। ਮੈਂ ਤੁਹਾਨੂੰ ਆਖਣਾ ਆ, ਜਦ ਤੀਕਰ ਕੌਡੀ ਕੌਡੀ ਨਾ ਭਰੇ ਤੂੰ ਉਥੋਂ ਨਾ ਛੁੱਟੇਗਾ। 91 ਪਸ਼ੇਮਾਨੀ। ਲੂਕਾ 13 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 9 ਐਤ ਤੀਕਰ। ਉਸ ਵੇਲੇ ਕਈ ਇੱਕ ਉੱਥੇ ਆਏ ਸਨ ਜਿਹੜੇ ਉਹਨਾਂ ਗਲੀਲੀਆਂ ਦੇ ਬਾਰੇ ਖਬਰ ਦਿੰਦੇ ਸਨ, ਜਿਨ੍ਹਾਂ ਦਾ ਖੂਨ ਪਿਲਾਤੂਸ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਮਿਲਾਇਆ ਸੀ। ਤੇ ਉਸ ਜਵਾਬ ਦਿੱਤਾ, ਤੁਸੀਂ ਕੀ ਸਮਝਦੇ ਹੋ ਭਈ ਇਹ ਗਲੀਲੀ ਸਾਰਿਆਂ ਗਲੀਲੀਆਂ ਨਾਲੋਂ ਵੱਧ ਗਨਾਹੀ ਸਨ? ਭਈ ਉਹਨਾਂ ਇੰਜ ਦੁੱਖ ਪਾਇਆ ਏ? ਮੈਂ ਤੁਹਾਨੂੰ ਆਖਣਾ ਆ ਭਈ ਨਹੀਂ। ਪਰ ਜੇ ਤੁਸੀਂ ਤੌਬਾ ਨਾ ਕਰੋ ਤੇ ਤੁਸੀਂ ਸਭੋ ਐਸੇ ਤਰ੍ਹਾਂ ਹਲਾਕ ਹੋਵੋਗੇ। ਜਾਂ ਉਹ 18 ਜਿਨ੍ਹਾਂ ਉੱਤੇ ਸ਼ਲੋਖ ਵਿੱਚ ਬੁਰਜ ਡਿੱਗਾ ਤੇ ਉਹਨਾਂ ਨੂੰ ਮਾਰ ਦਿੱਤਾ। ਤੁਸੀਂ ਸਮਝਦੇ ਹੋ ਭਈ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਨਾਲੋਂ ਉਹ ਵੱਧ ਤਫਸੀਰੀ ਸਨ? ਮੈਂ ਤੁਹਾਨੂੰ ਆਖਣਾ ਆ ਨਹੀਂ। ਪਰ ਜੇ ਤੁਸੀਂ ਤੌਬਾ ਨਾ ਕਰੋ ਤੇ ਸਭੋ ਐਸੇ ਤਰ੍ਹਾਂ ਹੀ ਹਲਾਕ ਹੋਵੋਗੇ। ਅੰਜੀਰ ਦੇ ਬੇਫਲ ਰੁੱਖ ਦੀ ਤਮਸੀਲ। ਤੇ ਉਸ ਇਹ ਤਮਸੀਲ ਆਖੀ ਭਈ ਕਿਸੇ ਦੇ ਅੰਗੂਰ ਦੇ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਲਾਇਆ ਹੋਇਆ ਸੀ ਤੇ ਉਹ ਫਲ ਲੱਭਣ ਨੂੰ ਆਇਆ ਪਰ ਨਾ ਲੱਭਾ। ਤਦ ਉਸ ਮਾਲੀ ਨੂੰ ਆਖਿਆ, ਵੇਖ 3 ਵਰ੍ਹਿਆਂ ਤੋਂ ਮੈਂ ਆ ਕੇ ਇਸ ਅੰਜੀਰ ਦੇ ਬੂਟੇ ਉੱਤੇ ਫਲ ਲੱਭਣਾ ਆ ਪਰ ਨਹੀਂ ਲੱਭਦਾ, ਇਹਨੂੰ ਵੱਢ ਸੱਟ, ਇਹ ਕਾਹਨੂੰ ਜ਼ਮੀਨ ਨੂੰ ਵੀ ਰੋਕੇ। ਉਸ ਜਵਾਬ ਦਿੱਤਾ, ਐ ਮਾਲਕ, ਇਹ ਸਾਲ ਵੀ ਉਹਨੂੰ ਰਹਿਣ ਦੇ ਤਾਂ ਜੋ ਮੈਂ ਉਹਦੇ ਦੁਆਲੇ ਗੋਡੀ ਕਰਾਂ ਤੇ ਰੂੜੀ ਪਾਵਾਂ, ਤੇ ਜਦੋਂ ਅੱਗੇ ਨੂੰ ਫਲ ਦੇਵੇ ਤੇ ਖੈਰ, ਨਹੀਂ ਤੇ ਉਹਨੂੰ ਵੱਢ ਛੱਡੀ। 92 ਸਬਤ ਤੇ 5ਵਾਂ ਇਖਤਲਾਫ। ਲੂਕਾ 13 ਬਾਬ ਉਹਦੀ 10 ਐਤ ਤੋਂ ਲੈ ਕੇ 17 ਐਤ ਤੀਕ। ਤੇ ਸਬਤ ਦੇ ਦਿਨ ਉਹ ਆਬਾਦਖਾਨੇ ਵਿੱਚ ਤਾਲੀਮ ਪਿਆ ਦਿੰਦਾ ਸੀ ਤੇ ਵੇਖੋ ਇੱਕ ਜ਼ਨਾਨੀ ਸੀ ਜਿਹਨੂੰ 18 ਵਰ੍ਹਿਆਂ ਤੋਂ ਕਮਜ਼ੋਰ ਕਰਨ ਵਾਲੀ ਰੂਹ ਚੰਬੜੀ ਹੋਈ ਸੀ ਤੇ ਉਹ ਕੁੱਬੀ ਹੋ ਗਈ ਸੀ ਤੇ ਕਿਸੇ ਤਰ੍ਹਾਂ ਨਾਲੋਂ ਸਿੱਧੀ ਨਹੀਂ ਸੀ ਹੋ ਸਕਦੀ। ਯਿਸੂ ਨੂੰ ਵੇਖ ਕੇ ਕੋਲ ਸੱਦਿਆ ਤੇ ਉਹਨੂੰ ਆਖਿਆ, ਐ ਬੀਬੀ, ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ ਏ। ਤੇ ਆਪਣੇ ਹੱਥ ਉਹਦੇ ਉੱਤੇ ਰੱਖੇ ਤੇ ਉਸੇ ਵੇਲੇ ਉਹ ਸਿੱਧੀ ਹੋ ਗਈ ਤੇ ਖੁਦਾ ਦੀ ਵਡਿਆਈ ਕਰਨ ਲੱਗੀ। ਤਦ ਆਬਾਦਖਾਨੇ ਦੇ ਸਰਦਾਰ ਐਸ ਲਈ ਭਈ ਯਿਸੂ ਸਬਤ ਦੇ ਦਿਨ ਚੰਗਾ ਕੀਤਾ, ਗੁੱਸੇ ਹੋ ਕੇ ਲੋਕਾਂ ਨੂੰ ਆਖਣ ਲੱਗਾ ਭਈ 6 ਦਿਨ ਨੇ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਏ, ਸੋ ਉਹਨਾਂ ਵਿੱਚ ਆ ਕੇ ਇਲਾਜ ਕਰਾਓ, ਨਾ ਸਬਤ ਦੇ ਦਿਨ। ਖੁਦਾਵੰਦ ਨੇ ਉਹਨੂੰ ਜਵਾਬ ਵਿੱਚ ਆਖਿਆ, ਐ ਮਕਾਰੋ, ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਢੱਗੇ ਜਾਂ ਖੋਤੇ ਨੂੰ ਖੁਰਲੀਓਂ ਨਹੀਂ ਖੋਲਦਾ ਤੇ ਪਾਣੀ ਡਾਹਣ ਨੂੰ ਨਹੀਂ ਲੈ ਜਾਂਦਾ। ਇਸ ਜ਼ਨਾਨੀ ਨੂੰ ਜਿਹੜੀ ਇਬਰਾਹਿਮ ਦੀ ਧੀ ਏ, ਜਿਹਨੂੰ ਸ਼ੈਤਾਨ 18 ਵਰ੍ਹਿਆਂ ਤੋਂ ਬੰਨ ਰੱਖਿਆ ਸੀ, ਉਹਨੂੰ ਸਬਤ ਦੇ ਦਿਨ ਐਸ ਬੰਦ ਤੋਂ ਛਡਾਉਣਾ ਨਹੀਂ ਸੀ ਚਾਹੀਦਾ। ਤੇ ਜਦੋਂ ਇਹ ਗੱਲਾਂ ਪਿਆ ਕਰਦਾ ਸੀ, ਉਹਦੇ ਸਾਰੇ ਮੁਖਾਲਫ ਸ਼ਰਮਿੰਦੇ ਹੋਏ ਤੇ ਸਾਰੇ ਲੋਕ ਉਹਨਾਂ ਜਲਾਲ ਵਾਲਿਆਂ ਕੰਮਾਂ ਦੇ ਸਬਬ ਜਿਹੜੇ ਉਸ ਕੀਤੇ ਖੁਸ਼ ਸਨ। 93 ਮੇਰੀਆਂ ਭੇਡਾਂ। ਯੋਹੰਨਾ 10 ਬਾਬ ਉਹਦੀ 22 ਐਤ ਤੋਂ ਲੈ ਕੇ 42 ਐਤ ਤੀਕਰ। ਤੇ ਯਰੂਸ਼ਲਮ ਵਿੱਚ ਤਜਦੀਦ ਦੀ ਈਦ ਆਈ ਤੇ ਉਹ ਸਿਆਲ ਦੀ ਬਹਾਰ ਸੀ ਤੇ ਯਿਸੂ ਹੈਕਲ ਦੇ
ਸੁਲੇਮਾਨੀ ਬਰਾਂਡੇ ਵਿੱਚ ਫਿਰਦਾ ਸੀ ਤੇ ਯਹੂਦੀਆਂ ਘੇਰਾ ਪਾ ਕੇ ਉਹਨੂੰ ਆਖਿਆ, ਕਿੰਨਾ ਕੁ ਚਿਰ ਤੂੰ ਸਾਡੇ ਜੀ ਨੂੰ ਸ਼ੱਕ ਵਿੱਚ ਰੱਖਣਾ ਏ? ਜੇ ਤੂੰ ਮਸੀਹ ਏ ਤੇ ਸਾਨੂੰ ਸਾਫ਼ ਦੱਸ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਨਹੀਂ ਮੰਨਦੇ। ਜਿਹੜੇ ਕੰਮ ਮੈਂ ਆਪਣੇ ਬਾਪ ਦੇ ਨਾਂ ਉੱਤੇ ਕਰਨਾ ਆ, ਮੇਰੇ ਗਵਾਹ ਨੇ, ਪਰ ਤੁਸੀਂ ਨਹੀਂ ਮੰਨਦੇ, ਕਿਉਂ ਜੋ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਨਾ ਆ ਤੇ ਉਹ ਮੇਰੇ ਮਗਰ ਟੁਰਦੀਆਂ ਨੇ ਤੇ ਮੈਂ ਉਹਨਾਂ ਨੂੰ ਸਦਾ ਦੀ ਜ਼ਿੰਦਗੀ ਦੇਣਾ ਆ ਤੇ ਉਹ ਕਦੀ ਹਲਾਕ ਨਾ ਹੋਣਗੀਆਂ ਤੇ ਕੋਈ ਮੇਰੇ ਹੱਥੋਂ ਉਹਨਾਂ ਨੂੰ ਨਹੀਂ ਖੋਵੇਗਾ। ਮੇਰਾ ਬਾਪ ਜਿਸ ਉਹਨਾਂ ਨੂੰ ਮੈਨੂੰ ਦਿੱਤਾ ਏ ਸਾਰਿਆਂ ਨਾਲੋਂ ਵੱਡਾ ਏ ਤੇ ਕੋਈ ਬਾਪ ਦੇ ਹੱਥੋਂ ਖੋ ਨਹੀਂ ਸਕਦਾ। ਮੈਂ ਤੇ ਬਾਪ ਇੱਕ ਹਾਂ। ਯਹੂਦੀਆਂ ਫਿਰ ਪੱਥਰ ਚੁੱਕੇ ਭਈ ਉਹਨੂੰ ਮਾਰਨ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਭਈ ਬਥੇਰੇ ਚੰਗੇ ਕੰਮ ਮੈਂ ਬਾਪ ਵੱਲੋਂ ਤੁਹਾਨੂੰ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਬਦਲੇ ਮੈਨੂੰ ਪੱਥਰ ਮਾਰਦੇ ਹੋ? ਯਹੂਦੀਆਂ ਉਹਨੂੰ ਜਵਾਬ ਦਿੱਤਾ, ਅਸੀਂ ਤੈਨੂੰ ਚੰਗੇ ਕੰਮ ਲਈ ਪੱਥਰ ਨਹੀਂ ਮਾਰਦੇ, ਪਰ ਕੁਫਰ ਲਈ, ਕਿਉਂ ਜੋ ਤੂੰ ਬੰਦਾ ਹੋ ਕੇ ਆਪਣੇ ਆਪ ਨੂੰ ਖੁਦਾ ਬਣਾਉਣਾ ਹੈ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਤੁਹਾਡੀ ਸ਼ਰੀਅਤ ਵਿੱਚ ਇਹ ਨਹੀਂ ਲਿਖਿਆ ਭਈ ਮੈਂ ਆਖਣਾ ਤੁਸੀਂ ਖੁਦਾ ਹੋ, ਜਦ ਉਸ ਉਹਨਾਂ ਨੂੰ ਜਿਨ੍ਹਾਂ ਨੂੰ ਖੁਦਾ ਦਾ ਕਲਾਮ ਆਇਆ ਖੁਦਾ ਆਖਿਆ। ਤੇ ਪਾਕ ਕਿਤਾਬ ਝੂਠੀ ਨਹੀਂ ਹੋ ਸਕਦੀ। ਜਿਹਨੂੰ ਬਾਪ ਨੇ ਮੁਕੱਦਸ ਕੀਤਾ ਤੇ ਦੁਨੀਆ ਵਿੱਚ ਘੱਲਿਆ, ਤੁਸੀਂ ਉਹਨੂੰ ਆਖਦੇ ਹੋ ਭਈ ਤੂੰ ਕੁਫਰ ਬਕਣਾ ਹੈ, ਜਦ ਮੈਂ ਆਖਿਆ ਭਈ ਮੈਂ ਖੁਦਾ ਦਾ ਪੁੱਤਰ ਹਾਂ। ਜੇ ਮੈਂ ਆਪਣੇ ਬਾਪ ਦਾ ਕੰਮ ਨਾ ਕਰਾਂ ਤੇ ਮੈਨੂੰ ਨਾ ਮੰਨੋ, ਪਰ ਜੇ ਮੈਂ ਕਰਨਾ ਆ ਤਦ ਮੈਨੂੰ ਭਾਵੇਂ ਨਾ ਹੀ ਮੰਨੋ, ਪਰ ਮੇਰੇ ਕੰਮਾਂ ਨੂੰ ਤੇ ਮੰਨੋ, ਤਾਂ ਜੋ ਤੁਸੀਂ ਜਾਣੋ ਤੇ ਸਮਝੋ ਭਈ ਬਾਪ ਮੇਰੇ ਵਿੱਚ ਏ ਤੇ ਮੈਂ ਬਾਪ ਵਿੱਚ। ਸੋ ਉਹ ਫਿਰ ਉਹਨੂੰ ਫੜਨ ਦਾ ਦਾ ਲਾਣ ਲੱਗੇ ਤੇ ਉਹ ਉਹਨਾਂ ਦੇ ਹੱਥੋਂ ਨਿਕਲ ਗਿਆ। ਤਦ ਫੇਰ ਉਹ ਯਰਦਨ ਪਾਰ ਗਿਆ, ਜਿਹੜੇ ਥਾਂ ਯਹੋਨਾ ਪਹਿਲਾਂ ਬਪਤਿਸਮਾ ਦਿੰਦਾ ਹੁੰਦਾ ਸੀ, ਤੇ ਉੱਥੇ ਰਿਹਾ। ਤੇ ਬਹੁਤਿਆਂ ਉਹਦੇ ਕੋਲ ਆ ਕੇ ਆਖਿਆ, ਯਹੋਨਾ ਕੋਈ ਮੋਜਜ਼ਾ ਨਾ ਕੀਤਾ, ਪਰ ਜਿੰਨੀਆਂ ਗੱਲਾਂ ਯਹੋਨਾ ਉਹਦੇ ਹੱਕ ਵਿੱਚ ਆਖੀਆਂ ਸਾਰੀਆਂ ਸੱਚ ਨਿਕਲੀਆਂ। ਤੇ ਉਸ ਥਾਂ ਬਥੇਰਿਆਂ ਉਹਦੇ ਉੱਤੇ ਈਮਾਨ ਲਿਆਂਦਾ। 94 ਭੀੜਾ ਬੂਆ। ਲੂਕਾ 13 ਬਾਬ ਉਹਦੀ 22 ਐਤ ਤੋਂ ਲੈ ਕੇ 35 ਐਤ ਤੀਕਰ। ਤੇ ਉਹ ਯਰੂਸ਼ਲਮ ਦੇ ਸਫ਼ਰ ਵਿੱਚ ਸ਼ਹਿਰ ਸ਼ਹਿਰ ਪਿੰਡ ਪਿੰਡ ਤਾਲੀਮ ਦਿੰਦਾ ਜਾਂਦਾ ਸੀ। ਤਦ ਉਹਨੂੰ ਕਿਸੇ ਆਖਿਆ, ਐ ਖੁਦਾਵੰਦ, ਕੀ ਨਜਾਤ ਪਾਉਣ ਵਾਲੇ ਥੋੜੇ ਨੇ? ਉਸ ਉਹਨਾਂ ਨੂੰ ਆਖਿਆ, ਦਿਲੋਂ ਕੋਸ਼ਿਸ਼ ਕਰੋ ਭਈ ਭੀੜੇ ਬੂਏ ਤੋਂ ਵੜੋ, ਕਿਉਂ ਜੋ ਮੈਂ ਤੁਹਾਨੂੰ ਆਖਣਾ ਆ ਭਈ ਬਤੇਰੇ ਵੜਨਾ ਚਾਹਣਗੇ ਪਰ ਵੜ ਨਾ ਸਕਣਗੇ। ਜਦੋਂ ਘਰ ਦੇ ਮਾਲਕ ਉੱਠ ਕੇ ਬੂਹਾ ਮਾਰ ਲਿਆ ਤੇ ਤੁਸੀਂ ਬਾਹਰ ਖਲੋ ਕੇ ਬੂਹਾ ਖੜਕਾਉਂਦਿਆਂ ਇਹ ਆਖਣ ਲੱਗੋ ਭਈ ਐ ਖੁਦਾਵੰਦ ਸਾਡੇ ਲਈ ਖੋਲ ਦੇ, ਤੇ ਉਹ ਤੁਹਾਨੂੰ ਜਵਾਬ ਦੇਗਾ ਭਈ ਮੈਂ ਤੁਹਾਨੂੰ ਨਹੀਂ ਜਾਣਦਾ, ਭਈ ਕਿੱਥੋਂ ਦੇ ਹੋ। ਤਦ ਤੁਸੀਂ ਆਖਣ ਲੱਗੋਗੇ ਭਈ ਅਸਾਂ ਤੇ ਤੇਰੇ ਸਾਹਮਣੇ ਖਾਧਾ ਪੀਤਾ ਤੇ ਤੂੰ ਸਾਡਿਆਂ ਬਾਜ਼ਾਰਾਂ ਵਿੱਚ ਤਾਲੀਮ ਦਿੱਤੀ। ਪਰ ਉਹ ਆਖੇਗਾ, ਮੈਂ ਤੁਹਾਨੂੰ ਆਖਣਾ ਆ ਮੈਂ ਨਹੀਂ ਜਾਣਦਾ ਭਈ ਤੁਸੀਂ ਕਿੱਥੋਂ ਦੇ ਹੋ। ਐ ਸਾਰੇ ਬਦਕਾਰੋ, ਮੇਰੇ ਕੋਲੋਂ ਦਰਾੜੇ ਹੋ ਜਾਓ। ਉਸ ਥਾਂ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ, ਜਦ ਇਬਰਾਹਿਮ ਨੂੰ ਤੇ ਇਸਹਾਕ ਨੂੰ ਤੇ ਯਾਕੂਬ ਨੂੰ ਤੇ ਸਾਰੇ ਨਬੀਆਂ ਨੂੰ ਖੁਦਾ ਦੀ ਬਾਦਸ਼ਾਹੀ ਵਿੱਚ ਸ਼ਰੀਕ
ਤੇ ਆਪਣੇ ਆਪ ਨੂੰ ਬਾਹਰ ਕੱਢਦਿਆਂ ਹੋਇਆਂ ਵੇਖੋਗੇ ਤੇ ਲੋਕ ਚੜ੍ਹਦਿਓਂ ਲਹਿੰਦੇ ਤੇ ਪਹਾੜੋਂ ਦੱਖਣੋਂ ਆਉਣਗੇ ਤੇ ਖੁਦਾ ਦੀ ਬਾਦਸ਼ਾਹੀ ਵਿੱਚ ਬਹਿਣਗੇ। ਤੇ ਧਿਆਨ ਕਰੋ ਭਈ ਕਈ ਛੇਕੜਲੇ ਨੇ ਜਿਹੜੇ ਪਹਿਲੇ ਹੋਣਗੇ ਤੇ ਕਈ ਪਹਿਲੇ ਨੇ ਜਿਹੜੇ ਛੇਕੜਲੇ ਹੋਣਗੇ। ਉਸੇ ਘੜੀ ਕਈ ਫਰੀਸੀਆਂ ਆ ਕੇ ਉਹਨੂੰ ਆਖਿਆ, ਚੱਲ ਨਿਕਲ ਇੱਥੋਂ ਟੁਰ ਜਾ, ਕਿਉਂ ਜੋ ਹੈਰੋਦਿਸ ਤੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਉਹਨਾਂ ਨੂੰ ਆਖਿਆ, ਜਾ ਕੇ ਉਸ ਲੂੰਬੜ ਨੂੰ ਆਖੋ ਭਈ ਵੇਖ ਮੈਂ ਬਦਰੂਆਂ ਨੂੰ ਕੱਢਣਾ ਆ ਤੇ ਅੱਜ ਤੇ ਭਲਕੇ ਚੰਗਾ ਪਿਆ ਕਰਨਾ ਆ ਤੇ ਤੀਜੇ ਦਿਨ ਨੂੰ ਪੂਰਾ ਹੋ ਜਾਵਾਂਗਾ। ਪਰ ਮੈਨੂੰ ਜ਼ਰੂਰ ਏ ਭਈ ਅੱਜ ਤੇ ਭਲਕੇ ਤੇ ਪਰਸੋਂ ਆਪਣੀ ਰਾਹ ਟੁਰਾਂ, ਕਿਉਂ ਜੋ ਹੋ ਨਹੀਂ ਸਕਦਾ ਭਈ ਨਬੀ ਯਰੂਸ਼ਲਮ ਤੋਂ ਬਾਹਰ ਮਾਰਿਆ ਜਾਏ। ਐ ਯਰੂਸ਼ਲਮ, ਐ ਯਰੂਸ਼ਲਮ, ਜਿਹੜੀ ਨਬੀਆਂ ਨੂੰ ਮਾਰ ਸੁੱਟਣੀ ਏ ਤੇ ਉਹਨਾਂ ਨੂੰ ਪਥਰਾਓ ਕਰਨੀ ਏ ਜਿਹੜੇ ਤੇਰੇ ਕੋਲ ਘੱਲੇ ਗਏ ਨੇ। ਮੈਂ ਕਿੰਨੀ ਵਾਰੀ ਚਾਹਿਆ ਭਈ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਏ, ਮੈਂ ਤੇਰੇ ਬਾਲਾਂ ਨੂੰ ਇਕੱਠਿਆਂ ਕਰਾਂ, ਪਰ ਤੂੰ ਨਹੀਂ ਚਾਹੁੰਦੀ ਸੈਂ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਤੇ ਮੈਂ ਤੁਹਾਨੂੰ ਆਖਣਾ ਆ, ਹੁਣ ਤੋਂ ਲੈ ਕੇ ਤੁਸੀਂ ਮੈਨੂੰ ਨਾ ਵੇਖੋਗੇ ਜਦ ਤੋੜੀ ਇਹ ਨਾ ਆਖੋਗੇ ਭਈ ਧੰਨ ਏ ਉਹ ਜਿਹੜਾ ਖੁਦਾ ਦੇ ਨਾਂ ਉੱਤੇ ਆਉਂਦਾ ਏ। 95 ਸਬਤ ਤੇ 6ਵਾਂ ਅਖਤਲਾਫ। ਲੂਕਾ 14 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 24 ਆਇਤ ਤੀਕਰ। ਤੇ ਐਵੇਂ ਹੋਇਆ ਭਈ ਉਹ ਸਬਤ ਦੇ ਦਿਨ ਫਰੀਸੀਆਂ ਦੇ ਕਿਸੇ ਸਰਦਾਰ ਦੇ ਘਰ ਰੋਟੀ ਖਾਣ ਗਿਆ ਤੇ ਉਹ ਉਹਦੀ ਸੂਹ ਵਿੱਚ ਸਨ। ਤੇ ਵੇਖੋ ਇੱਕ ਉਹਦੇ ਸਾਹਮਣੇ ਸੀ ਜਿਹਨੂੰ ਜਲੂਧਰ ਸੀ। ਤੇ ਸ਼ਰੀਅਤ ਦੇ ਸਿਖਾਉਣ ਵਾਲਿਆਂ ਤੇ ਫਰੀਸੀਆਂ ਨੂੰ ਯਸੂ ਆਖਿਆ, ਸਬਤ ਦੇ ਦਿਨ ਚੰਗਾ ਕਰਨਾ ਜਾਇਜ਼ ਹੈ ਕਿ ਨਹੀਂ? ਤੇ ਉਹ ਚੁੱਪ ਕਰ ਰਹੇ। ਤਦ ਉਹਨੂੰ ਲੈ ਕੇ ਚੰਗਾ ਕੀਤਾ ਤੇ ਉਹਨੂੰ ਭੇਜ ਦਿੱਤਾ। ਤੇ ਉਹਨਾਂ ਨੂੰ ਆਖਿਆ, ਤੁਹਾਡੇ ਵਿੱਚੋਂ ਕਿਹੜਾ ਏ ਜਿਹਦਾ ਖੋਤਾ ਜਾਂ ਢੱਗਾ ਖੂਹ ਵਿੱਚ ਡਿੱਗਿਆ ਹੋਵੇ ਤੇ ਉਹ ਉਹਨੂੰ ਸਬਤ ਦੇ ਦਿਨ ਛੇਤੀ ਨਾ ਕੱਢੇ? ਤੇ ਉਹ ਇਹਨਾਂ ਗੱਲਾਂ ਦਾ ਜਵਾਬ ਨਾ ਦੇ ਸਕੇ। ਫਰੋਤਣੀ ਤੇ ਤਲੀਮ। ਤੇ ਜਦ ਉਸ ਪ੍ਰਾਹੁਣਿਆਂ ਨੂੰ ਵੇਖਿਆ ਭਈ ਉਹ ਕਿਵੇਂ ਇੱਜ਼ਤ ਵਾਲੀ ਥਾਂ ਚੁਣ ਲੈਂਦੇ ਨੇ, ਤਾਦੇ ਤਮਸੀਲ ਦੇ ਕੇ ਉਹਨਾਂ ਨੂੰ ਆਖਿਆ, ਜਦ ਕੋਈ ਤੈਨੂੰ ਵਿਆਹ ਵਿੱਚ ਸੱਦੇ ਤੇ ਇੱਜ਼ਤ ਵਾਲੀ ਥਾਂ ਨਾ ਜਾ ਬਓ, ਖਬਰੇ ਉਸ ਤੇਰੇ ਨਾਲੋਂ ਕਿਸੇ ਵੱਡੇ ਨੂੰ ਨਾ ਸੱਦਿਆ ਹੋਵੇ। ਤੇ ਉਹ ਜਿਹਨੇ ਤੈਨੂੰ ਤੇ ਉਹਨੂੰ ਸੱਦਿਆ ਏ ਆ ਕੇ ਤੈਨੂੰ ਆਖੇ, ਇਹਦੇ ਲਈ ਥਾਂ ਛੱਡ, ਤੇ ਤਦ ਸ਼ਰਮਿੰਦਾ ਹੋ ਕੇ ਤੈਨੂੰ ਸਾਰਿਆਂ ਤੋਂ ਪਿਛਾਂ ਨਾ ਬਹਿਣਾ ਪਵੇ। ਸਗੋਂ ਜਦ ਤੂੰ ਸੱਦਿਆ ਕਿਉਂ ਤੇ ਸਾਰਿਆਂ ਤੋਂ ਪਿਛਲੇ ਥਾਂ ਜਾ ਬਹਿ, ਤਾਂ ਜੋ ਜਿੰਨੇ ਤੈਨੂੰ ਸੱਦਿਆ ਏ ਜਦ ਆਵੇ ਉਹ ਤੈਨੂੰ ਆਖੇ, ਐ ਦੋਸਤ ਆ, ਅਗਾਂਹ ਹੋ ਬੋ। ਤਦ ਉਹਨਾਂ ਸਾਰਿਆਂ ਦੀ ਨਜ਼ਰ ਵਿੱਚ ਜਿਹੜੇ ਤੇਰੇ ਨਾਲ ਖਾਣ ਬੈਠੇ ਨੇ ਤੇਰੀ ਬੜੀ ਇੱਜ਼ਤ ਹੋਵੇਗੀ, ਕਿਉਂ ਜੋ ਹਰ ਇੱਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਏ ਸੋ ਨੀਵਿਆਂ ਕੀਤਾ ਜਾਏਗਾ, ਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਏ ਉਹ ਉੱਚਾ ਕੀਤਾ ਜਾਏਗਾ। ਤਦ ਉਹਨਾਂ ਵੀ ਜਿਸ ਉਹਨੂੰ ਸੱਦਿਆ ਸੀ ਆਖਿਆ, ਜਦ ਤੂੰ ਦਿਨੇ ਜਾਂ ਰਾਤੀ ਰੋਟੀ ਤਿਆਰ ਕਰੇ, ਨਾ ਆਪਣੇ ਦੋਸਤਾਂ ਤੇ ਨਾ ਆਪਣੇ ਭਰਾਵਾਂ, ਨਾ ਆਪਣੇ ਸਾਕਾਂ ਤੇ ਨਾ ਦੌਲਤਮੰਦ ਗਵਾਂਢੀਆਂ ਨੂੰ ਸੱਦੇ, ਕਿਤੇ ਇੰਜ ਨਾ ਹੋਵੇ ਭਈ ਉਹ ਵੀ ਤੈਨੂੰ ਸੱਦਣ ਤੇ ਤੈਨੂੰ ਬਦਲਾ ਮਿਲ ਜਾਏ। ਸਗੋਂ ਜਦ ਤੂੰ ਇਕੱਠ ਕਰੇ ਤੇ ਗਰੀਬਾਂ, ਲੂਲਿਆਂ, ਲੰਗਿਆਂ, ਅੰਨਿਆਂ ਨੂੰ ਸੱਦੀ
ਤਦ ਤੂੰ ਮੁਬਾਰਕ ਹੋਵੇਂਗਾ, ਕਿਉਂ ਜੋ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਭਈ ਤੈਨੂੰ ਬਦਲਾ ਦੇਣ। ਸੋ ਤੈਨੂੰ ਨੇਕਾਂ ਦੀ ਕਿਆਮਤ ਵਿੱਚ ਬਦਲਾ ਦਿੱਤਾ ਜਾਏਗਾ। ਵੱਡੀ ਦਾਵਤ ਦੀ ਤਮਸੀਲ। ਤੇ ਉਹਨਾਂ ਵਿੱਚੋਂ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ, ਇੱਕ ਇਹ ਸੁਣ ਕੇ ਉਹਨੂੰ ਆਖਿਆ, ਧੰਨ ਏ ਉਹ ਜਿਹੜਾ ਖੁਦਾ ਦੀ ਬਾਦਸ਼ਾਹੀ ਵਿੱਚ ਰੋਟੀ ਖਾਏਗਾ। ਪਰ ਉਹਨੂੰ ਆਖਿਆ, ਕਿਸੇ ਬੰਦੇ ਨੇ ਚੋਖੀ ਰੋਟੀ ਪਕਾਈ ਤੇ ਬਥੇਰਿਆਂ ਨੂੰ ਸੱਦਿਆ ਤੇ ਖਾਣ ਦੇ ਵੇਲੇ ਆਪਣੇ ਨੌਕਰ ਨੂੰ ਘੱਲਿਆ ਭਈ ਸੱਦਿਆਂ ਹੋਇਆਂ ਨੂੰ ਆਖੇ ਭਈ ਆਓ, ਕਿਉਂ ਜੋ ਹੁਣ ਰੋਟੀ ਤਿਆਰ ਏ। ਤੇ ਉਹ ਸਾਰੇ ਮਿਲ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹਨੂੰ ਆਖਿਆ, ਮੈਂ ਤੇ ਪੈਲੀ ਮੁੱਲ ਲਈ ਏ, ਮੈਨੂੰ ਲੋੜ ਏ ਭਈ ਉਹਨੂੰ ਵੇਖਣ ਜਾਵਾਂ, ਮੇਰੀ ਅਰਜ਼ ਏ ਭਈ ਮੈਨੂੰ ਹੁਣ ਰਹਿਣ ਦੇ। ਤੇ ਦੂਜੇ ਆਖਿਆ, ਮੈਂ 5 ਜੌਗਾਂ ਢੱਗੇ ਮੁੱਲ ਲੈ ਨੇ, ਉਹਨਾਂ ਨੂੰ ਵਾਹ ਕੇ ਵੇਖਣ ਜਾਣਾ ਹੈ, ਮੇਰੀ ਅਰਜ਼ ਏ ਭਈ ਮੈਨੂੰ ਰਹਿਣ ਦੇ। ਤੇ ਤੀਜੇ ਆਖਿਆ, ਮੈਂ ਵਿਆਹ ਕੀਤਾ ਏ ਤੇ ਇਸ ਵਾਸਤੇ ਮੈਂ ਆ ਨਹੀਂ ਸਕਦਾ। ਸੋ ਨੌਕਰ ਜਾ ਕੇ ਆਪਣੇ ਮਾਲਕ ਨੂੰ ਇਹਨਾਂ ਗੱਲਾਂ ਦੀ ਖਬਰ ਸੁਣਾਈ। ਤਦ ਗੁੱਸੇ ਹੋ ਕੇ ਘਰ ਦੇ ਮਾਲਕ ਆਪਣੇ ਨੌਕਰ ਨੂੰ ਆਖਿਆ, ਛੇਤੀ ਨਾਲ ਨਿਕਲ ਕੇ ਸ਼ਹਿਰ ਦੀਆਂ ਚੌਕਾਂ ਤੇ ਗਲੀਆਂ ਵਿੱਚ ਜਾ ਤੇ ਗਰੀਬਾਂ ਤੇ ਲੂਲਿਆਂ ਤੇ ਲੰਗਿਆਂ ਤੇ ਅੰਨਿਆਂ ਨੂੰ ਇੱਥੇ ਅੰਦਰ ਲੈ ਆ। ਤੇ ਨੌਕਰ ਆਖਿਆ, ਆਏ ਮਾਲਕ, ਜਿਵੇਂ ਤੂੰ ਹੁਕਮ ਦਿੱਤਾ ਤਿਆ ਹੀ ਹੋਵੇ, ਤੇ ਅਜੇ ਵੀ ਥਾਂ ਏ। ਮਾਲਕ ਨੌਕਰ ਨੂੰ ਆਖਿਆ, ਸੜਕਾਂ ਤੇ ਬੰਨਿਆਂ ਵੱਲ ਜਾ ਤੇ ਧੱਕੇ ਨਾਲ ਲੋਕਾਂ ਨੂੰ ਅੰਦਰ ਲੈ ਆ ਭਈ ਮੇਰਾ ਘਰ ਭਰ ਜਾਏ, ਕਿਉਂ ਜੋ ਮੈਂ ਤੁਹਾਨੂੰ ਆਖਣਾ ਆ ਭਈ ਉਹਨਾਂ ਬੰਦਿਆਂ ਵਿੱਚੋਂ ਜਿਹੜੇ ਸੱਦੇ ਗਏ ਸਨ, ਕੋਈ ਮੇਰਾ ਖਾਣਾ ਨਾ ਚੱਖੇਗਾ। 96 ਹੋਰ ਵੀ ਤਮਸੀਲਾਂ। ਗਵਾਚੀ ਭੇਡ। ਲੂਕਾ 15 ਬਾਬ ਤੇ 16 ਬਾਬ ਵੀ ਸਾਰਾ ਪੜਾਂਗੇ। ਤਦ ਸਾਰੇ ਮਸੂਲੀਅਤ ਤੇ ਗੁਨਾਹਗਾਰ ਲੋਕ ਉਹਦੀ ਸੁਣਨ ਲਈ ਉਹਦੇ ਨੇੜੇ ਆਉਂਦੇ ਸਨ। ਤੇ ਫਰੀਸੀ ਤੇ ਫੱਕੀ ਬੁੜਬੁੜ ਕਰਕੇ ਆਖਣ ਲੱਗੇ, ਭਈ ਇਹ ਬੰਦਾ ਗਨਾਹੀਆਂ ਨੂੰ ਕਬੂਲਦਾ ਤੇ ਉਹਨਾਂ ਨਾਲ ਖਾਂਦਾ ਏ। ਤਦ ਉਹਨਾਂ ਨੂੰ ਇਹ ਤਮਸੀਲ ਸੁਣਾਈ, ਵੀ ਤੁਹਾਡੇ ਵਿੱਚੋਂ ਕਿਹੜਾ ਬੰਦਾ ਏ ਜਿਹਦੀਆਂ 100 ਭੇਡਾਂ ਹੋਣ ਤੇ ਉਹਨਾਂ ਵਿੱਚੋਂ ਇੱਕ ਗਵਾਚ ਜਾਏ, ਤੇ ਉਹ 99 ਨੂੰ ਉਜਾੜ ਵਿੱਚ ਛੱਡ ਕੇ ਉਸ ਗਵਾਚੀ ਹੋਈ ਦੇ ਮਗਰ ਨਾ ਜਾਏ, ਜਦ ਤੱਕ ਨਾ ਲੱਭੇ ਤੇ ਲੱਭ ਕੇ ਖੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਰੱਖ ਨਾ ਲਏ। ਤੇ ਜਦ ਘਰ ਆ ਪੜੇ, ਦੋਸਤਾਂ ਤੇ ਗਵਾਂਢੀਆਂ ਨੂੰ ਸੱਦ ਕੇ ਉਹਨਾਂ ਨੂੰ ਨਾ ਆਖੇ ਭਈ ਮੇਰੇ ਨਾਲ ਖੁਸ਼ੀ ਕਰੋ, ਕਿਉਂ ਜੋ ਮੈਂ ਆਪਣੀ ਗਵਾਚੀ ਹੋਈ ਭੇਡ ਲੱਭੀ। ਮੈਂ ਤੁਹਾਨੂੰ ਆਖਣਾ ਆ ਭਈ ਐਸੇ ਤਰ੍ਹਾਂ ਅਸਮਾਨ ਵਿੱਚ ਇੱਕ ਤੋਬਾ ਕਰਨ ਵਾਲੇ ਗੁਨਾਹਗਾਰ ਦੇ ਸਬਬ 99 ਨੇਕਾਂ ਨਾਲੋਂ ਜਿਨ੍ਹਾਂ ਨੂੰ ਤੋਬਾ ਦੀ ਲੋੜ ਨਹੀਂ ਹੈ ਵੱਧ ਖੁਸ਼ੀ ਹੋਵੇਗੀ। ਗਵਾਚਾ ਹੋਇਆ ਸਿੱਕਾ। ਜਾਂ ਕਿਹੜੀ ਜ਼ਨਾਨੀ ਹੈ ਜਿਹਦੇ ਕੋਲ 10 ਦਿਰਹਮ ਹੋਣ, ਜੇ ਉਹਦੇ ਕੋਲੋਂ ਇੱਕ ਗਵਾਚ ਜਾਏ ਤੇ ਉਹ ਦੀਵਾ ਬਾਲ ਕੇ ਘਰ ਨੂੰ ਨਾ ਹੂੰਝੇ ਤੇ ਕੋਸ਼ਿਸ਼ ਨਾਲ ਲੱਭਦੀ ਨਾ ਰਹੇ, ਜਿੰਨਾ ਚੀਕਰ ਉਹਨੂੰ ਲੱਭ ਨਾ ਲੈ। ਤੇ ਜਦ ਲੱਭ ਲੈ, ਸਹੇਲੀਆਂ ਤੇ ਗਵਾਂਢੀਆਂ ਨੂੰ ਸੱਦ ਕੇ ਨਾ ਆਖੇ ਭਈ ਮੇਰੇ ਨਾਲ ਖੁਸ਼ੀ ਕਰੋ, ਕਿਉਂ ਜੋ ਮੈਂ ਆਪਣਾ ਗਵਾਚਿਆ ਦਿਰਹਮ ਲੱਭ ਲਿਆ। ਐਸੇ ਤਰ੍ਹਾਂ ਮੈਂ ਤੁਹਾਨੂੰ ਆਖਣਾ ਆ ਭਈ ਖੁਦਾ ਦੇ ਫਰਿਸ਼ਤਿਆਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਗੁਨਾਹਗਾਰ ਦੀ ਬਾਬਤ ਬਹੁਤ ਖੁਸ਼ੀ ਹੁੰਦੀ ਹੈ। ਫਿਰ ਉਸ ਆਖਿਆ, ਕਿਸੇ ਬੰਦੇ ਦੇ 2 ਪੁੱਤਰ ਸਨ। ਉਹਨਾਂ ਵਿੱਚੋਂ ਨਿੱਕੇ ਪਿਓ ਨੂੰ ਆਖਿਆ, ਐ ਅੱਬਾ, ਵਿਰਸਾ ਦਾ ਹਿੱਸਾ ਜਿਹੜਾ ਮੈਨੂੰ ਆਉਂਦਾ ਏ ਮੈਨੂੰ ਦੇ ਦੇ।
ਉਸ ਆਪਣਾ ਮਾਲ ਉਹਨਾਂ ਨੂੰ ਵੰਡ ਦਿੱਤਾ ਤੇ ਥੋੜੇ ਦਿਨਾਂ ਪਿੱਛੋਂ ਨਿੱਕੇ ਪੁੱਤਰ ਸਭ ਕੁਝ ਇਕੱਠਿਆਂ ਕੀਤਾ ਤੇ ਦੂਰ ਦਰਾੜੇ ਦੇਸ਼ ਟੁਰ ਗਿਆ ਤੇ ਉੱਥੇ ਆਪਣਾ ਮਾਲ ਬਦਚਲਨੀ ਵਿੱਚ ਉਡਾ ਦਿੱਤਾ। ਤੇ ਜਦ ਉਹਨੇ ਸਾਰਾ ਖਰਚ ਕਰ ਲਿਆ ਤਦ ਉਸ ਦੇਸ਼ ਵਿੱਚ ਡਾਢਾ ਕਾਲ ਪਿਆ ਤੇ ਉਹਨੂੰ ਥੁੜ ਆਉਣ ਲੱਗੀ। ਤਦ ਉਸ ਮੁਲਕ ਦੇ ਕਿਸੇ ਵਾਸੀ ਦੇ ਕੋਲ ਜਾ ਰਿਹਾ ਤੇ ਉਸ ਉਹਨੂੰ ਆਪਣੀਆਂ ਪੈਲੀਆਂ ਵਿੱਚ ਸੂਰ ਚਾਰਨ ਘੱਲਿਆ ਤੇ ਉਹਦਾ ਜੀ ਕਰਦਾ ਸੀ ਭਈ ਮੈਂ ਉਹਨਾਂ ਫਲੀਆਂ ਨਾਲ ਜਿਹੜੀਆਂ ਸੂਰ ਖਾਂਦੇ ਨੇ ਆਪਣਾ ਢਿੱਡ ਭਰਾਂ ਤੇ ਕੋਈ ਉਹਨੂੰ ਕੁਝ ਨਹੀਂ ਸੀ ਦਿੰਦਾ। ਤਦ ਉਸ ਹੋਸ਼ ਵਿੱਚ ਆ ਕੇ ਆਖਿਆ, ਮੇਰੇ ਪਿਓ ਦੇ ਕਈ ਮਜ਼ਦੂਰਾਂ ਨੂੰ ਲੋੜ ਤੋਂ ਵੱਧ ਰੋਟੀਆਂ ਮਿਲਦੀਆਂ ਨੇ ਤੇ ਮੈਂ ਇੱਥੇ ਭੁੱਖਾ ਪਿਆ ਮਰਨਾ। ਮੈਂ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਤੇ ਉਹਨੂੰ ਆਖਾਂਗਾ ਭਈ ਐ ਪਿਓ, ਮੈਂ ਅਸਮਾਨ ਦਾ ਤੇ ਤੇਰਾ ਗੁਨਾਹ ਕੀਤਾ ਏ ਤੇ ਹੁਣ ਮੈਂ ਇਸ ਗੱਲ ਜੋਗਾ ਵੀ ਨਹੀਂ ਭਈ ਫੇਰ ਤੇਰਾ ਪੁੱਤਰ ਅਖਵਾਵਾਂ। ਮੈਨੂੰ ਆਪਣੇ ਮਜ਼ਦੂਰਾਂ ਵਿੱਚੋਂ ਇੱਕ ਜਿਹਾ ਬਣਾ। ਤਦ ਉੱਠ ਕੇ ਉਹ ਆਪਣੇ ਪਿਓ ਵੱਲ ਟੁਰ ਪਿਆ ਤੇ ਉਹ ਅਜੇ ਦੁਰਾਡੇ ਹੀ ਸੀ ਭਈ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਤੇ ਦੌੜ ਕੇ ਉਹਨੂੰ ਗਲ ਨਾਲ ਲਾਇਆ ਤੇ ਮੂੰਹ ਸਿਰ ਚੁੰਮਿਆ। ਪੁੱਤਰ ਉਹਨੂੰ ਆਖਿਆ, ਐ ਪਿਓ, ਮੈਂ ਅਸਮਾਨ ਦਾ ਤੇ ਤੇਰਾ ਗੁਨਾਹ ਕੀਤਾ ਏ ਤੇ ਹੁਣ ਮੈਂ ਇਸ ਗੱਲ ਜੋਗਾ ਵੀ ਨਹੀਂ ਰਿਹਾ ਭਈ ਫੇਰ ਤੇਰਾ ਪੁੱਤਰ ਅਖਵਾਵਾਂ। ਪਿਓ ਆਪਣੇ ਟਹਿਲੀਆਂ ਨੂੰ ਆਖਿਆ, ਚੰਗੇ ਤੋਂ ਚੰਗੇ ਕੱਪੜੇ ਛੇਤੀ ਕੱਢ ਲਿਆਓ ਤੇ ਉਹਨੂੰ ਪਾਓ ਤੇ ਉਹਦੀ ਹੱਥੀਂ ਛਾਪ ਤੇ ਪੈਰੀਂ ਜੁੱਤੀ ਪਾਓ ਤੇ ਪਲਿਆ ਹੋਇਆ ਵੱਛਾ ਲਿਆ ਕੇ ਹਲਾਲ ਕਰੋ ਭਈ ਖਾਈਏ ਤੇ ਖੁਸ਼ੀ ਕਰੀਏ, ਕਿਉਂ ਜੋ ਮੇਰਾ ਇਹ ਪੁੱਤਰ ਮਰ ਗਿਆ ਸੀ ਸੋ ਜੀ ਪਿਆ ਏ। ਉਹ ਗਵਾਚ ਗਿਆ ਸੀ ਹੁਣ ਲੱਭ ਗਿਆ। ਤਦ ਉਹ ਖੁਸ਼ੀ ਕਰਨ ਲੱਗੇ ਤੇ ਉਹਦਾ ਵੱਡਾ ਪੁੱਤਰ ਬਾਹਰ ਪੈਲੀਆਂ ਵਿੱਚ ਸੀ ਤੇ ਉਸ ਘਰ ਦੇ ਨੇੜੇ ਆਉਂਦਿਆਂ ਆਉਂਦਿਆਂ ਗਾਉਣ ਵਜਾਣ ਤੇ ਨੱਚਣ ਦੀ ਆਵਾਜ਼ ਸੁਣੀ ਤੇ ਇੱਕ ਨੌਕਰ ਨੂੰ ਸੱਦ ਕੇ ਪੁੱਛਿਆ ਭਈ ਇਹ ਕੀ ਪਿਆ ਹੁੰਦਾ। ਉਸ ਉਹਨੂੰ ਆਖਿਆ ਭਈ ਤੇਰਾ ਭਰਾ ਆਇਆ ਏ ਤੇ ਤੇਰੇ ਪਿਓ ਪਲੇ ਹੋਏ ਵੱਛੇ ਨੂੰ ਹਲਾਲ ਐਸ ਲਈ ਕੀਤਾ ਏ ਭਈ ਉਹਨੂੰ ਭਲਾ ਚੰਗਾ ਪਾਇਆ, ਪਰ ਉਹ ਰੁੱਸ ਪਿਆ ਤੇ ਅੰਦਰ ਜਾਣ ਨੂੰ ਰਾਜ਼ੀ ਨਾ ਹੋਇਆ। ਤਦ ਉਹਦਾ ਪਿਓ ਬਾਹਰ ਆ ਕੇ ਉਹਨੂੰ ਮਨਾਉਣ ਲੱਗਾ। ਉਸ ਆਪਣੇ ਪਿਓ ਨੂੰ ਜਵਾਬ ਦਿੱਤਾ, ਵੇਖਾਂ ਇੰਨੇ ਵਰਿਆਂ ਤੋਂ ਮੈਂ ਤੇਰੀ ਸੇਵਾ ਕਰਨਾ ਵਾਂ, ਕਦੀ ਤੇਰੇ ਹੁਕਮੋਂ ਬਾਹਰ ਨਹੀਂ ਗਿਆ, ਪਰ ਤੂੰ ਕਦੀ ਇੱਕ ਲੇਲਾ ਵੀ ਮੈਨੂੰ ਨਾ ਦਿੱਤਾ ਭਈ ਆਪਣੇ ਦੋਸਤਾਂ ਨਾਲ ਖੁਸ਼ੀ ਕਰਾਂ। ਤੇ ਜਿਸ ਵੇਲੇ ਤੇਰਾ ਇਹ ਪੁੱਤਰ ਆਇਆ ਏ, ਜਿਸ ਤੇਰਾ ਸਾਰਾ ਮਾਲ ਕੰਜਰੀਆਂ ਦੇ ਨਾਲ ਉਡਾਇਆ ਤੇ ਤੂੰ ਉਹਦੇ ਲਈ ਪਲੇ ਹੋਏ ਵੱਛੇ ਨੂੰ ਹਲਾਲ ਕਰਾਇਆ। ਉਸ ਨੂੰ ਆਖਿਆ, ਪੁੱਤਰ ਤੂੰ ਸਦਾ ਮੇਰੇ ਨਾਲ ਏ ਤੇ ਜੋ ਕੁਝ ਮੇਰਾ ਏ ਸੋ ਤੇਰਾ ਏ, ਪਰ ਖੁਸ਼ ਹੋਣਾ ਤੇ ਖੁਸ਼ੀ ਕਰਨੀ ਚਾਹੀਦੀ ਸੀ, ਕਿਉਂ ਜੋ ਤੇਰਾ ਇਹ ਭਰਾ ਮਰ ਗਿਆ ਸੀ ਹੁਣ ਜੀ ਪਿਆ ਏ, ਉਹ ਗਵਾਚ ਗਿਆ ਸੀ ਤੇ ਹੁਣ ਲੱਭ ਗਿਆ ਏ। ਜਾਂਚ ਪਰਖ ਕਰਨ ਵਾਲਾ ਮੁਖਤਿਆਰ। ਲੂਕਾ 16 ਬਾਬ। ਤੇ ਉਸ ਸ਼ਾਗਿਰਦਾਂ ਨੂੰ ਵੀ ਆਖਿਆ ਭਈ ਇੱਕ ਦੌਲਤਮੰਦ ਬੰਦਾ ਸੀ ਜਿਹਦਾ ਇੱਕ ਮੁਖਤਾਰ ਸੀ ਤੇ ਲੋਕਾਂ ਉਹਦੇ ਕੋਲ ਉਹਦਾ ਗਿਲਾ ਕੀਤਾ ਭਈ ਇਹ ਤੇਰਾ ਮਾਲ ਉਡਾਉਂਦਾ ਏ। ਤਦ ਉਸ ਉਹਨੂੰ ਸੱਦ ਕੇ ਆਖਿਆ,
ਇਹ ਕੀ ਏ ਜੋ ਮੈਂ ਤੇਰੇ ਹੱਕ ਵਿੱਚ ਸੁਣਨਾ ਆ? ਆਪਣੀ ਮੁਖਤਿਆਰੀ ਦਾ ਹਿਸਾਬ ਦੇ, ਕਿਉਂ ਜੋ ਤੂੰ ਅੱਗੇ ਤੋਂ ਮੁਖਤਾਰ ਨਹੀਂ ਰਹਿ ਸਕਦਾ। ਉਸ ਮੁਖਤਿਆਰ ਆਪਣੇ ਜੀ ਵਿੱਚ ਆਖਿਆ, ਮੈਂ ਕੀ ਕਰਾਂ, ਕਿਉਂ ਜੋ ਮੇਰਾ ਮਾਲਕ ਮੁਖਤਿਆਰੀ ਮੇਥੋਂ ਖੋਹ ਲੈਂਦਾ ਏ। ਉਧਰ ਕਈ ਮੇਥੋਂ ਮਾਰੀ ਨਹੀਂ ਜਾਂਦੀ ਤੇ ਮੰਗਦਿਆਂ ਸ਼ਰਮ ਆਉਂਦੀ ਏ। ਮੈਂ ਜਾਣ ਗਿਆ ਵੀ ਕੀ ਕਰਾਂਗਾ ਤਾਂ ਜੋ ਜਿਸ ਵੇਲੇ ਮੁਖਤਾਰੀਓਂ ਹਟਾਇਆ ਜਾਵਾਂ, ਲੋਕ ਮੈਨੂੰ ਆਪਣੇ ਘਰਾਂ ਵਿੱਚ ਜਗ੍ਹਾ ਦੇਣ। ਤਦ ਆਪਣੇ ਮਾਲਕ ਦੇ ਕਰਜ਼ਈਆਂ ਨੂੰ ਇੱਕ ਇੱਕ ਕਰਕੇ ਆਪਣੇ ਕੋਲ ਸੱਦਿਆ ਤੇ ਪਹਿਲੇ ਕੋਲੋਂ ਪੁੱਛਿਆ, ਭਈ ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਏ? ਉਹ ਆਖਣ ਲੱਗਾ, 100 ਕੁੱਪੇ ਤੇਲ। ਤਦ ਉਹਨੂੰ ਆਖਿਆ, ਆਪਣਾ ਖਾਤਾ ਲੈ ਕੇ ਬਹਿ ਕੇ ਛੇਤੀ 50 ਲਿਖ ਦੇ। ਫਿਰ ਦੂਜੇ ਨੂੰ ਆਖਿਆ, ਤੂੰ ਕਿੰਨਾ ਦੇਣਾ ਏ? ਉਸ ਆਖਿਆ, 100 ਮਣ ਕਣਕ। ਉਹਨੂੰ ਆਖਿਆ, ਆਪਣਾ ਖਾਤਾ ਲੈ ਤੇ 80 ਲਿਖ ਦੇ। ਤੇ ਮਾਲਕ ਨੇ ਬੇਈਮਾਨ ਮੁਖਤਾਰ ਦੀ ਵਡਿਆਈ ਕੀਤੀ, ਭਈ ਉਹਨੇ ਹੁਸ਼ਿਆਰੀ ਕੀਤੀ, ਕਿਉਂ ਜੋ ਇਸ ਜਹਾਨ ਦੇ ਫਰਜ਼ੰਦ ਆਪਣੇ ਸਾਥੀਆਂ ਨਾਲ ਕੰਮਾਂ ਵਿੱਚ ਨੂਰ ਦੇ ਫਰਜ਼ੰਦਾਂ ਨਾਲੋਂ ਵੱਧ ਹੁਸ਼ਿਆਰ ਨੇ। ਤੇ ਮੈਂ ਤੁਹਾਨੂੰ ਆਖਣਾ ਆ, ਭਈ ਬੁਰਾਈ ਦੀ ਦੌਲਤ ਦੇ ਵਸੀਲੇ ਆਪਣੇ ਲਈ ਦੋਸਤ ਬਣਾਓ, ਤਾਂ ਜੋ ਜਿਸ ਵੇਲੇ ਇਹ ਮੁੱਕ ਜਾਏਗੀ ਤਦ ਉਹ ਹਮੇਸ਼ਾ ਦੇ ਡੇਰਿਆਂ ਵਿੱਚ ਤੁਹਾਨੂੰ ਜਗ੍ਹਾ ਦੇਣ। ਜਿਹੜਾ ਸਾਰਿਆਂ ਨਾਲੋਂ ਨਿੱਕੀਆਂ ਗੱਲਾਂ ਵਿੱਚ ਵਫਾਦਾਰ ਏ, ਉਹ ਬਹੁਤੇ ਵਿੱਚ ਵੀ ਵਫਾਦਾਰ ਏ। ਤੇ ਜਿਹੜਾ ਸਾਰਿਆਂ ਨਾਲੋਂ ਨਿੱਕੀਆਂ ਗੱਲਾਂ ਵਿੱਚ ਬੇਈਮਾਨ ਏ, ਉਹ ਬਹੁਤੇ ਵਿੱਚ ਵੀ ਬੇਈਮਾਨ ਏ। ਸੋ ਜੇ ਤੁਸੀਂ ਝੂਠੀ ਦੌਲਤ ਵਿੱਚ ਵਫਾਦਾਰ ਨਾ ਹੋਏ ਤੇ ਸੱਚੀ ਦੌਲਤ ਤੁਹਾਨੂੰ ਕੌਣ ਸੌਂਪੇਗਾ? ਤੇ ਜੇ ਤੁਸੀਂ ਪਰਾਏ ਦੇ ਮਾਲ ਵਿੱਚ ਵਫਾਦਾਰ ਨਾ ਹੋਏ ਤੇ ਤੁਹਾਡਾ ਆਪਣਾ ਵੀ ਮਾਲ ਤੁਹਾਨੂੰ ਕੌਣ ਦੇਵੇਗਾ? ਕੋਈ ਨੌਕਰ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ। ਇਸ ਲਈ ਭਈ ਉਹ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਮੁਹੱਬਤ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਕੁਝ ਨਾ ਸਮਝੇਗਾ। ਤੁਸੀਂ ਖੁਦਾ ਦੀ ਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਤੇ ਫਰੀਸੀ ਜਿਹੜੇ ਰੁਪਈਆਂ ਦੇ ਲਾਲਚੀ ਸਨ, ਉਹਨਾਂ ਸਾਰੀਆਂ ਗੱਲਾਂ ਸੁਣ ਕੇ ਉਹਦੇ ਉੱਤੇ ਮਖੌਲ ਕਰਨ ਲੱਗੇ। ਤਦ ਉਹਨਾਂ ਨੂੰ ਆਖਿਆ, ਤੁਸੀਂ ਉਹ ਲੋਕ ਹੋ ਜਿਹੜੇ ਬੰਦਿਆਂ ਅੱਗੇ ਆਪਣੇ ਆਪ ਨੂੰ ਨੇਕ ਬਣਾਉਂਦੇ ਹੋ, ਪਰ ਖੁਦਾ ਤੁਹਾਡੇ ਦਿਲਾਂ ਦੀਆਂ ਜਾਣਦਾ ਏ, ਕਿਉਂ ਜੋ ਜਿਹੜੀ ਸ਼ੈ ਬੰਦਿਆਂ ਦੀ ਸਮਝ ਵਿੱਚ ਕਦਰ ਵਾਲੀ ਏ, ਸੋ ਖੁਦਾ ਦੇ ਅੱਗੇ ਕਰਹਿਤੀ ਏ। ਤੋਰੇਤ ਤੇ ਨਬੀ ਯਹੋਨਾ ਤਾਈਂ ਸਨ। ਉਸ ਵੇਲੇ ਤੋਂ ਖੁਦਾ ਦੀ ਬਾਦਸ਼ਾਹੀ ਦੀ ਖੁਸ਼ਖਬਰੀ ਦਿੱਤੀ ਜਾਂਦੀ ਏ ਤੇ ਹਰ ਇੱਕ ਜ਼ੋਰ ਮਾਰ ਕੇ ਉਹਦੇ ਵਿੱਚ ਵੜਦਾ ਏ। ਪਰ ਅਸਮਾਨ ਤੇ ਜ਼ਮੀਨ ਦਾ ਟਲ ਜਾਣਾ ਤੋਰੇਤ ਦੇ ਇੱਕ ਸ਼ੋਸ਼ੇ ਦੇ ਮਿਟ ਜਾਣ ਨਾਲੋਂ ਸੌਖਾ ਏ। ਜਿਹੜਾ ਵੀ ਆਪਣੀ ਬੀਵੀ ਨੂੰ ਛੱਡ ਕੇ ਦੂਜੀ ਨਾਲ ਵਿਆਹ ਕਰੇ, ਉਹ ਜ਼ਨਾ ਕਰਦਾ ਏ, ਤੇ ਜਿਹੜਾ ਛੱਡੀ ਹੋਈ ਜ਼ਨਾਨੀ ਨੂੰ ਵਿਆਹੇ, ਉਹ ਜ਼ਨਾ ਕਰਦਾ ਏ। ਦੌਲਤਮੰਦ ਬੰਦਾ ਤੇ ਲਾਜ਼ਰ। ਇੱਕ ਦੌਲਤਮੰਦ ਬੰਦਾ ਸੀ ਜਿਹੜਾ ਲਾਲ ਰੰਗ ਦੇ ਤੇ ਚੰਗੇ ਸੂਤੀ ਕੱਪੜੇ ਪਾਉਂਦਾ ਤੇ ਰੋਜ਼ ਸ਼ਾਨੋ ਸ਼ੌਕਤ ਨਾਲ ਐਸ਼ ਕਰਦਾ ਸੀ। ਤੇ ਲਾਜ਼ਰ ਨਾਂ ਦਾ ਇੱਕ ਗਰੀਬ ਬੰਦਾ ਫੋੜਿਆਂ ਦਾ ਭਰਿਆ ਹੋਇਆ ਉਹਦੇ ਬੂਹੇ ਉੱਤੇ ਰੱਖਿਆ ਜਾਂਦਾ ਸੀ। ਤੇ ਉਹਦੀ ਚਾਹ ਸੀ ਭਈ ਮੈਂ ਉਹਨਾਂ ਭੋਰਿਆਂ ਨਾਲ ਆਪਣਾ ਢਿੱਡ ਭਰਾਂ ਜਿਹੜੇ ਦੌਲਤਮੰਦ ਦੇ ਮੇਜ਼ ਉੱਤੋਂ ਡਿੱਗਦੇ ਨੇ। ਸਗੋਂ ਕੁੱਤੇ ਵੀ ਆ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। ਤੇ ਇੰਜ ਹੋਇਆ ਭਈ ਉਹ ਗਰੀਬ ਮਰ ਗਿਆ ਤੇ ਫਰਿਸ਼ਤਿਆਂ ਉਹਨੂੰ
ਇਬਰਾਹਿਮ ਦੀ ਕੁੱਛੜ ਵਿੱਚ ਲਿਜਾ ਕੇ ਰੱਖਿਆ ਤੇ ਦੌਲਤਮੰਦ ਵੀ ਮੋਇਆ ਤੇ ਦੱਬਿਆ ਗਿਆ ਤੇ ਪਤਾਲ ਵਿੱਚ ਡਾਢੇ ਅਜ਼ਾਬ ਵਿੱਚ ਪੈ ਕੇ ਉਸ ਅੱਖਾਂ ਚੁੱਕੀਆਂ ਤੇ ਇਬਰਾਹਿਮ ਨੂੰ ਦੂਰੋਂ ਵੇਖਿਆ ਤੇ ਉਹਦੀ ਕੁੱਛੜ ਲਾਜ਼ਰ ਨੂੰ ਤੇ ਉਸ ਆਵਾਜ਼ ਮਾਰ ਕੇ ਆਖਿਆ, ਐ ਪਿਓ ਇਬਰਾਹਿਮ, ਮੇਰੇ ਉੱਤੇ ਰਹਿਮ ਕਰ ਤੇ ਲਾਜ਼ਰ ਨੂੰ ਘੱਲ ਭਈ ਆਪਣੀ ਉਂਗਲੀ ਦਾ ਪੋਟਾ ਪਾਣੀ ਨਾਲ ਭਿਉਂ ਕੇ ਮੇਰੀ ਜੀਭ ਠੰਡੀ ਕਰੇ, ਕਿਉਂ ਜੋ ਮੈਂ ਇਸ ਅੱਗ ਵਿੱਚ ਤੜਪਣਾ ਆ। ਤਦ ਇਬਰਾਹਿਮ ਆਖਿਆ, ਪੁੱਤਰ ਯਾਦ ਕਰ ਭਈ ਜਿਉਂਦਿਆਂ ਜੀ ਤੈਨੂੰ ਚੰਗੀਆਂ ਛਾਵਾਂ ਮਿਲੀਆਂ ਤੇ ਐਸੇ ਤਰ੍ਹਾਂ ਲਾਜ਼ਰ ਨੂੰ ਮੰਦੀਆਂ ਛਾਵਾਂ ਮਿਲੀਆਂ। ਸੋ ਹੁਣ ਉਹਨੂੰ ਇੱਥੇ ਤਸੱਲੀ ਮਿਲਦੀ ਏ ਤੇ ਤੂੰ ਤੜਪਣਾ ਹੈ। ਤੇ ਇਹਨਾਂ ਸਾਰੀਆਂ ਗੱਲਾਂ ਦੇ ਬਿਨਾ ਸਾਡੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੋਈ ਏ ਭਈ ਉਹ ਜਿਹੜੇ ਇੱਥੋਂ ਤੁਹਾਡੇ ਵੱਲ ਲੰਘਣਾ ਚਾਹਣ ਉਹ ਨਾ ਲੰਘ ਸਕਣ ਤੇ ਨਾ ਉਧਰੋਂ ਕੋਈ ਸਾਡੇ ਵੱਲ ਉਰਾ ਆਵੇ। ਤਦ ਉਸ ਆਖਿਆ, ਫਿਰ ਐ ਬਾਪ, ਮੇਰੀ ਮਿੰਨਤ ਏ ਭਈ ਤੂੰ ਉਹਨੂੰ ਮੇਰੇ ਪਿਓ ਦੇ ਘਰ ਘੱਲ, ਕਿਉਂ ਜੋ ਮੇਰੇ 5 ਭਰਾ ਨੇ, ਤਾਂ ਜੋ ਉਹਨਾਂ ਦੇ ਅੱਗੇ ਉਹ ਗਵਾਹੀ ਦੇਵੇ, ਅਜਿਹਾ ਨਾ ਹੋਵੇ ਭਈ ਉਹ ਵੀ ਇਸ ਅਜ਼ਾਬ ਵਾਲੇ ਥਾਂ ਵਿੱਚ ਆਉਣ। ਇਬਰਾਹਿਮ ਉਹਨੂੰ ਆਖਿਆ, ਉਹਨਾਂ ਕੋਲ ਮੂਸਾ ਤੇ ਨਬੀ ਨੇ, ਸੋਇਓ ਉਹਨਾਂ ਦੀ ਸੁਣਨ। ਉਸ ਆਖਿਆ, ਨਹੀਂ ਐ ਬਾਪ ਇਬਰਾਹਿਮ, ਸਗੋਂ ਜੇ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਏ ਤੇ ਉਹ ਤੋਬਾ ਕਰਨਗੇ। ਉਸ ਉਹਨੂੰ ਆਖਿਆ, ਜੇ ਮੂਸਾ ਤੇ ਨਬੀਆਂ ਦੀ ਨਹੀਂ ਸੁਣਦੇ ਤੇ ਭਾਵੇਂ ਮੁਰਦਿਆਂ ਵਿੱਚੋਂ ਕੋਈ ਜੀ ਵੀ ਉੱਠੇ ਉਹ ਨਾ ਮੰਨਣਗੇ। 97 ਦੂਸਰਿਆਂ ਨੂੰ ਤਕਲੀਫ ਦੇਣਾ। ਲੂਕਾ 17 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 10 ਐਤ ਤੀਕਰ। ਫਿਰ ਉਹਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਇਹ ਨਹੀਂ ਹੋ ਸਕਦਾ ਭਈ ਠੋਕਰਾਂ ਨਾ ਲੱਗਣ, ਪਰ ਅਫਸੋਸ ਉਸ ਬੰਦੇ ਉੱਤੇ ਜਿਹਦੀ ਰਾਹੀਂ ਉਹ ਲੱਗਦੀਆਂ ਨੇ ਤੇ ਚੱਕੀ ਦਾ ਪੁੜ ਉਹਦੇ ਗਲੇ ਪਾਇਆ ਜਾਂਦਾ ਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਤੇ ਉਹਦੇ ਲਈ ਐਸ ਨਾਲੋਂ ਚੰਗਾ ਸੀ ਭਈ ਉਹ ਇਹਨਾਂ ਨਿੱਕਿਆਂ ਵਿੱਚੋਂ ਇੱਕ ਨੂੰ ਠੋਕਰ ਖਵਾਵੇ। ਖਬਰਦਾਰ ਰਹੋ, ਜੇ ਤੇਰਾ ਭਰਾ ਗੁਨਾਹ ਕਰੇ ਉਹਨੂੰ ਸਮਝਾ ਦੇ ਤੇ ਜੇ ਤੋਬਾ ਕਰੇ ਉਹਨੂੰ ਮਾਫ ਕਰ, ਤੇ ਜੇ ਇੱਕ ਦਿਨ ਵਿੱਚ 7 ਵਾਰੀ ਉਹ ਤੇਰਾ ਗੁਨਾਹ ਕਰੇ ਤੇ 7 ਵਾਰੀ ਤੇਰੇ ਕੋਲ ਮੁੜ ਆ ਕੇ ਆਖੇ ਮੈਂ ਤੋਬਾ ਕਰਨਾ ਆ ਤੇ ਉਹਨੂੰ ਮਾਫ ਕਰ। ਈਮਾਨ ਤੇ ਰਸੂਲਾਂ ਖੁਦਾਵੰਦ ਨੂੰ ਆਖਿਆ, ਸਾਡਾ ਈਮਾਨ ਵਧਾ। ਖੁਦਾਵੰਦ ਆਖਿਆ, ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਜਿੰਨਾ ਈਮਾਨ ਹੁੰਦਾ ਤੇ ਜੇ ਤੁਸੀਂ ਇਸ ਤੂਤ ਦੇ ਬੂਟੇ ਨੂੰ ਆਖਦੇ ਭਈ ਜੜੋਂ ਪੁੱਟਿਆ ਜਾ ਤੇ ਸਮੁੰਦਰ ਵਿੱਚ ਜਾ ਲੱਗ, ਤੇ ਉਹ ਤੁਹਾਡੇ ਆਖੇ ਲੱਗਦਾ। ਨੌਕਰ ਦਾ ਫਰਜ਼। ਤੇ ਤੁਹਾਡੇ ਵਿੱਚੋਂ ਕੌਣ ਏ ਜਿਹਦਾ ਨੌਕਰ ਹਲ ਵਾਹ ਕੇ ਤੇ ਇੱਜੜ ਚਾਰ ਕੇ ਪੈਲੀਓਂ ਆਵੇ ਤੇ ਆਉਂਦਿਆਂ ਨੂੰ ਇਹ ਆਖੇ ਭਈ ਛੇਤੀ ਨਾਲ ਆ ਤੇ ਖਾਣ ਲਈ ਬਹਿ ਜਾ, ਸਗੋਂ ਉਹਨੂੰ ਇਹ ਨਾ ਆਖੇਗਾ ਭਈ ਮੇਰੇ ਲਈ ਪਕਾ ਤੇ ਜਦ ਤੀਕ ਖਾ ਪੀ ਨਾ ਲਵਾਂ ਲੱਕ ਬੰਨ ਕੇ ਮੇਰੀ ਸੇਵਾ ਕਰ, ਤੇ ਇਹ ਕੰਮ ਮੁਕਾ ਕੇ ਮਗਰੋਂ ਤੂੰ ਵੀ ਖਾ ਪੀ ਲਵੀਂ। ਉਹ ਉਸ ਨੌਕਰ ਦਾ ਅਹਿਸਾਨ ਮੰਨਦੇ ਭਈ ਉਸ ਉਹਦਾ ਹੁਕਮ ਮੰਨਿਆ। ਐਸੇ ਤਰ੍ਹਾਂ ਤੁਸੀਂ ਵੀ ਹੁਕਮ ਨੂੰ ਮੰਨ ਕੇ ਆਖੋ ਭਈ ਅਸੀਂ ਨਕੰਮੇ ਨੌਕਰ ਆਂ, ਜੋ ਕੋਈ ਸਾਡੇ ਉੱਤੇ ਫਰਜ਼ ਸੀ ਸੋਈ ਕੀਤਾ ਹੈ।
98 ਲਾਜ਼ਰ। ਯੋਹੰਨਾ 11 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 57 ਐਤ ਤੀਕਰ। ਇੱਕ ਬੰਦਾ ਲਾਜ਼ਰ ਕਰਕੇ ਬਿਮਾਰ ਸੀ, ਜਿਹੜਾ ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਸੀ। ਤੇ ਇਹ ਮਰੀਅਮ ਉਹ ਸੀ ਜਿਸ ਖੁਦਾਵੰਦ ਨੂੰ ਅਤਰ ਮਲਿਆ ਤੇ ਉਹਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ ਸਨ। ਉਸੇ ਦਾ ਭਰਾ ਲਾਜ਼ਰ ਮੰਨਦਾ ਸੀ ਤੇ ਉਹਦੀ ਭੈਣਾਂ ਉਹਨੂੰ ਐਸ ਨਾ ਘੱਲਿਆ ਭਈ ਐ ਖੁਦਾਵੰਦ ਵੇਖ, ਜਿਹਨੂੰ ਤੂੰ ਪਿਆਰ ਕਰਨਾ ਏ ਉਹ ਮੰਨਦਾ ਏ। ਯਸੂ ਐ ਸੁਣ ਕੇ ਆਖਿਆ, ਇਹ ਬਿਮਾਰੀ ਮੌਤ ਦੀ ਨਹੀਂ ਏ, ਪਰ ਖੁਦਾ ਦੇ ਜਲਾਲ ਲਈ, ਤਾਂ ਜੋ ਖੁਦਾ ਦੇ ਪੁੱਤਰ ਦਾ ਉਹਦੇ ਕਰਕੇ ਜਲਾਲ ਹੋਵੇ। ਮਾਰਥਾ ਨੂੰ ਤੇ ਉਹਦੀ ਭੈਣ ਤੇ ਲਾਜ਼ਰ ਨੂੰ ਯਸੂ ਪਿਆਰ ਕਰਦਾ ਸੀ। ਸੋ ਜਦ ਉਹ ਸੁਣਿਆ ਭਈ ਉਹ ਮੰਨਦਾ ਏ ਤੇ ਜਿੱਥੇ ਉਦੋਂ ਸੀ ਉੱਥੇ 2 ਦਿਨ ਰਿਹਾ। ਉਹਦੇ ਪਿੱਛੋਂ ਯਸੂ ਸ਼ਾਗਿਰਦਾਂ ਨੂੰ ਆਖਣ ਲੱਗਾ, ਚਲੋ ਯਹੂਦੀਆਂ ਨੂੰ ਫੇਰ ਚਲੀਏ। ਸ਼ਾਗਿਰਦ ਉਹਨੂੰ ਆਖਣ ਲੱਗੇ, ਐ ਰੱਬੀ, ਯਹੂਦੀ ਹੁਣੇ ਤੈਨੂੰ ਪੱਥਰ ਮਾਰਨਾ ਚਾਹੁੰਦੇ ਸਨ ਤੇ ਤੂੰ ਫੇਰ ਉੱਥੇ ਜਾਣਾ ਹੈ। ਯਸੂ ਜਵਾਬ ਦਿੱਤਾ, ਦਿਨ ਦੇ 12 ਘੰਟੇ ਨਹੀਂ ਹੁੰਦੇ? ਜੇ ਕੋਈ ਦਿਨ ਨੂੰ ਟੁਰੇ ਤੇ ਠੋਕਰ ਨਹੀਂ ਖਾਂਦਾ, ਕਿਉਂ ਜੋ ਉਹ ਇਸ ਦੁਨੀਆ ਦਾ ਚਾਨਣ ਵੇਖਦਾ ਏ। ਪਰ ਜੇ ਕੋਈ ਰਾਤ ਨੂੰ ਟੁਰੇ ਤੇ ਠੋਕਰ ਖਾਂਦਾ ਏ, ਕਿਉਂ ਜੋ ਉਹਦੇ ਅੰਦਰ ਚਾਨਣ ਨਹੀਂ ਏ। ਇਹ ਗੱਲਾਂ ਆਖ ਕੇ ਉਹਨਾਂ ਨੂੰ ਆਖਣ ਲੱਗਾ, ਭਈ ਸਾਡਾ ਦੋਸਤ ਲਾਜ਼ਰ ਸੌਂ ਗਿਆ ਏ, ਪਰ ਮੈਂ ਜਾਣਾ ਏ ਭਈ ਉਹਨੂੰ ਜਗਾਵਾਂ। ਤਦ ਸ਼ਾਗਿਰਦਾਂ ਨੇ ਉਹਨੂੰ ਆਖਿਆ, ਆਏ ਖੁਦਾਵੰਦ, ਜੇ ਸੌਂ ਗਿਆ ਤੇ ਚੰਗਾ ਭਲਾ ਹੋ ਜਾਏਗਾ। ਯਸੂ ਨੇ ਉਹਦੇ ਮਰਨ ਵੱਲੋਂ ਆਖਿਆ ਸੀ, ਪਰ ਉਹਨਾਂ ਸਮਝਿਆ ਉਸ ਨੀਂਦਰ ਦੇ ਆਰਾਮ ਦੀ ਗੱਲ ਕੀਤੀ ਏ। ਤਦ ਫਿਰ ਯਸੂ ਉਹਨਾਂ ਨੂੰ ਸਾਫ਼ ਆਖਿਆ, ਭਈ ਲਾਜ਼ਰ ਮਰ ਗਿਆ ਏ ਤੇ ਮੈਂ ਤੁਹਾਡੇ ਲਈ ਇਸ ਗੱਲੇ ਖੁਸ਼ ਹਾਂ ਭਈ ਮੈਂ ਉੱਥੇ ਨਹੀਂ ਸਾਂ, ਤਾਂ ਜੋ ਤੁਸੀਂ ਈਮਾਨ ਲਿਆਓ। ਪਰ ਚਲੋ ਉਹਦੇ ਕੋਲ ਚੱਲੀਏ। ਤਦ ਤੂਮਾ, ਜਿਹਨੂੰ ਜੋੜਾ ਆਖਦੇ ਨੇ, ਆਪਣੇ ਨਾਲ ਦੇ ਸ਼ਾਗਿਰਦਾਂ ਨੂੰ ਆਖਿਆ, ਆਓ ਅਸੀਂ ਵੀ ਚੱਲੀਏ ਤਾਂ ਜੋ ਉਹਦੇ ਨਾਲ ਮਰੀਏ। ਤਦ ਯਸੂ ਆ ਕੇ ਮਾਲੂਮ ਕੀਤਾ ਭਈ ਉਹਨੂੰ ਕਬਰ ਵਿੱਚ ਪਿਆਂ 4 ਦਿਨ ਹੋਏ ਨੇ ਤੇ ਬੈਤਨੀਆ ਯਰੂਸ਼ਲਮ ਦੇ ਨੇੜੇ ਸੀ, ਯਾਨੀ 1.5 ਕੋਹ ਦੇ ਨੇੜੇ ਤੇੜੇ। ਤੇ ਬਥੇਰੇ ਯਹੂਦੀ ਮਾਰਥਾ ਤੇ ਮਰੀਅਮ ਕੋਲ ਉਹਨਾਂ ਦੇ ਭਰਾ ਦੀ ਮਕਾਣੇ ਆਏ ਹੋਏ ਸਨ। ਜਦ ਮਾਰਥਾ ਸੁਣਿਆ ਭਈ ਯਸੂ ਆਇਆ ਏ, ਅੱਗੋਂ ਵਾਲੀ ਮਿਲਣ ਗਈ, ਪਰ ਮਰੀਅਮ ਘਰ ਹੀ ਰਹੀ। ਤਦ ਮਾਰਥਾ ਯਸੂ ਨੂੰ ਆਖਿਆ, ਆਏ ਖੁਦਾਵੰਦ, ਜੇ ਤੂੰ ਇੱਥੇ ਹੁੰਦੋਂ ਤੇ ਮੇਰਾ ਭਰਾ ਨਾ ਮਰਦਾ। ਤੇ ਹੁਣ ਵੀ ਮੈਂ ਜਾਣਨੀ ਆ ਵੀ ਜੋ ਕੋਈ ਤੂੰ ਖੁਦਾ ਕੋਲੋਂ ਮੰਗੇ ਖੁਦਾ ਤੈਨੂੰ ਦੇਵੇਗਾ। ਯਸੂ ਉਹਨੂੰ ਆਖਿਆ, ਤੇਰਾ ਭਰਾ ਫੇਰ ਜੀ ਉੱਠੇਗਾ। ਮਾਰਥਾ ਉਹਨੂੰ ਆਖਿਆ, ਮੈਂ ਜਾਣਨੀ ਆ ਭਈ ਓੜਕ ਦੇ ਦਿਹਾੜੇ ਕਿਆਮਤ ਨੂੰ ਉਹ ਜੀ ਉੱਠੇਗਾ। ਯਸੂ ਉਹਨੂੰ ਆਖਿਆ, ਕਿਆਮਤ ਤੇ ਜ਼ਿੰਦਗੀ ਮੈਂ ਆ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ, ਭਾਵੇਂ ਉਹ ਮਰ ਜਾਏ ਤਦ ਵੀ ਉਹ ਜੀਏਗਾ। ਤੇ ਜਿਹੜਾ ਕੋਈ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਲਿਆਉਂਦਾ ਏ, ਕਦੀ ਵੀ ਨਹੀਂ ਮਰੇਗਾ। ਤੂੰ ਇਹ ਗੱਲ ਮੰਨਣੀ ਏ? ਉਹ ਉਹਨੂੰ ਆਖਣ ਲੱਗੀ, ਹਾਂ ਖੁਦਾਵੰਦ, ਮੈਂ ਮੰਨਣੀ ਆ ਭਈ ਤੂੰ ਮਸੀਹ ਖੁਦਾ ਦਾ ਪੁੱਤਰ ਏ, ਜਿਹੜਾ ਦੁਨੀਆ ਵਿੱਚ ਆਉਣ ਵਾਲਾ ਏ। ਯਸੂ ਮਾਰਥਾ ਤੇ ਮਰੀਅਮ ਨੂੰ ਤਸੱਲੀ ਦਿੰਦਾ ਏ ਤੇ ਇਹ ਆਖ ਕੇ ਟੁਰ ਗਈ ਤੇ ਆਪਣੀ ਭੈਣ ਮਰੀਅਮ ਨੂੰ ਚੁੱਪ ਕੀਤਿਆਂ ਸੱਦ ਕੇ ਆਖਣ ਲੱਗੀ,
ਉਸਤਾਦ ਆ ਗਿਆ ਏ ਤੇ ਤੈਨੂੰ ਸੱਦਦਾ ਏ। ਜਦ ਉਸ ਇਹ ਗੱਲ ਸੁਣੀ ਤਦ ਛੇਤੀ ਉੱਠ ਕੇ ਉਹਦੇ ਕੋਲ ਗਈ ਤੇ ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਅੱਪੜਿਆ, ਪਰ ਜਿੱਥੇ ਉਹਨੂੰ ਮਾਰਥਾ ਮਿਲੀ ਸੀ ਉਸੇ ਹੀ ਥਾਂ ਸੀ। ਸੋ ਯਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਤੇ ਉਹਦੇ ਵੱਲ ਮਕਾਨੀ ਆਏ ਹੋਏ ਸਨ, ਜਦ ਮਰੀਅਮ ਨੂੰ ਵੇਖਿਆ ਭਈ ਉਹ ਛੇਤੀ ਉੱਠ ਕੇ ਬਾਹਰ ਗਈ ਏ, ਇਹ ਸਮਝ ਕੇ ਉਹਦੇ ਮਗਰ ਟੁਰ ਪਏ ਭਈ ਉਹ ਕਬਰ ਉੱਤੇ ਰੋਣ ਜਾਂਦੀ ਏ। ਸੋ ਮਰੀਅਮ ਜਦ ਉੱਥੇ ਆਈ ਜਿੱਥੇ ਯਿਸੂ ਸੀ, ਉਹਨੂੰ ਵੇਖਦਿਆਂ ਹੀ ਇਹ ਆਖ ਕੇ ਉਹਦੀ ਪੈਰੀਂ ਡਿੱਗ ਪਈ ਤੇ ਆਖਣ ਲੱਗੀ, ਖੁਦਾਵੰਦ ਜੇ ਤੂੰ ਇੱਥੇ ਹੁੰਦੋਂ ਤੇ ਮੇਰਾ ਭਰਾ ਨਾ ਮਰਦਾ। ਜਦ ਯਿਸੂ ਉਹਨੂੰ ਰੋਂਦਿਆਂ ਤੇ ਉਹਦੇ ਨਾਲ ਦੇ ਯਹੂਦੀਆਂ ਨੂੰ ਰੋਂਦਿਆਂ ਵੇਖਿਆ ਤੇ ਉਹ ਰੂਹ ਵਿੱਚ ਰੰਜ ਹੋਇਆ ਤੇ ਆਪਣੇ ਆਪ ਵਿੱਚ ਘਾਬਰਿਆ ਤੇ ਆਖਿਆ, ਤੁਸਾਂ ਉਹਨੂੰ ਕਿੱਥੇ ਧਰਿਆ ਏ? ਉਹ ਉਹਨੂੰ ਆਖਣ ਲੱਗੇ, ਆਏ ਖੁਦਾਵੰਦ ਚੱਲ ਤੇ ਵੇਖ। ਯਿਸੂ ਦੇ ਅਥਰੂ ਵਗ ਪਏ। ਤਦ ਯਹੂਦੀਆਂ ਆਖਿਆ, ਵੇਖ ਉਹ ਉਹਨੂੰ ਕਿੰਨਾ ਪਿਆਰ ਕਰਦਾ ਸੀ। ਪਰ ਉਹਨਾਂ ਵਿੱਚੋਂ ਕਿੰਨਿਆਂ ਆਖਿਆ, ਇਹ ਬੰਦੇ ਜਿਸ ਅੰਨੇ ਦੀਆਂ ਅੱਖਾਂ ਖੋਲ ਦਿੱਤੀਆਂ ਇੰਨਾ ਨਾ ਕਰ ਸਕਿਆ ਭਈ ਇਹ ਨਾ ਮਰਦਾ। ਲਾਜ਼ਰ ਨੂੰ ਜ਼ਿੰਦਾ ਕੀਤਾ ਜਾਂਦਾ ਹੈ। ਤਦ ਫੇਰ ਯਿਸੂ ਆਪਣੇ ਆਪ ਵਿੱਚ ਗਮ ਕਰਦਾ ਕਬਰ ਉੱਤੇ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਅੱਗੇ ਪੱਥਰ ਰੱਖਿਆ ਹੋਇਆ ਸੀ। ਯਿਸੂ ਆਖਿਆ, ਪੱਥਰ ਨੂੰ ਹਟਾ ਦਿਓ। ਮਾਰਥਾ ਉਸ ਮੋਏ ਹੋਏ ਦੀ ਭੈਣ ਉਹਨੂੰ ਆਖਣ ਲੱਗੀ, ਐ ਖੁਦਾਵੰਦ ਹੁਣ ਤੇ ਉਹਦੇ ਵਿੱਚੋਂ ਮੁਸ਼ਕ ਆਉਂਦੀ ਏ, ਕਿਉਂ ਜੋ ਅੱਜ ਉਹਨੂੰ ਚੌਥਾ ਦਿਨ ਹੋ ਗਿਆ ਏ। ਯਿਸੂ ਉਹਨੂੰ ਆਖਿਆ, ਮੈਂ ਤੈਨੂੰ ਨਹੀਂ ਸੀ ਆਖਿਆ, ਜੇ ਤੂੰ ਈਮਾਨ ਲਿਆਵੇਂ ਤੇ ਖੁਦਾ ਦਾ ਜਲਾਲ ਵੇਖੇਂਗੀ। ਸੋ ਉਹਨਾਂ ਪੱਥਰਾਂ ਨੂੰ ਹਟਾਇਆ ਤੇ ਯਿਸੂ ਅੱਖੀਆਂ ਉਤਾਂ ਕਰਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਨਾ ਆ ਭਈ ਤੂੰ ਮੇਰੀ ਸੁਣੀ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਪਰ ਲੋਕਾਂ ਲਈ ਜਿਹੜੇ ਮੇਰੇ ਆਲੇ ਦੁਆਲੇ ਖਲੋਤੇ ਹੋਏ ਨੇ, ਮੈਂ ਇਹ ਆਖਿਆ ਤਾਂ ਜੋ ਈਮਾਨ ਲਿਆਉਣ ਭਈ ਤੂੰ ਮੈਨੂੰ ਘੱਲਿਆ ਏ। ਤੇ ਇਹ ਆਖ ਕੇ ਬੜੇ ਜ਼ੋਰ ਨਾਲ ਆਖਿਆ, ਲਾਜ਼ਰ ਬਾਹਰ ਆ। ਮੁਰਦਾ ਪੱਟੀਆਂ ਨਾਲ ਹੱਥ ਪੈਰ ਬੱਧੇ ਹੋਏ ਨਿਕਲ ਆਇਆ ਤੇ ਉਹਦਾ ਮੂੰਹ ਰੁਮਾਲ ਨਾਲ ਵਲੇਟਿਆ ਹੋਇਆ ਸੀ। ਯਿਸੂ ਉਹਨਾਂ ਨੂੰ ਆਖਿਆ, ਉਹਨੂੰ ਖੋਲੋ ਤੇ ਉਹਨੂੰ ਜਾਣ ਦਿਓ। ਯਿਸੂ ਦੇ ਖਿਲਾਫ ਸਾਜ਼ਿਸ਼। ਤਦ ਬਥੇਰੇ ਯਹੂਦੀ ਜਿਹੜੇ ਮਰੀਅਮ ਦੇ ਨਾਲ ਆਏ ਹੋਏ ਸਨ, ਜੋ ਕੁਝ ਉਸ ਕੀਤਾ ਸੀ ਵੇਖ ਕੇ ਉਹਦੇ ਉੱਤੇ ਈਮਾਨ ਲਿਆਵੇ। ਪਰ ਕਈ ਉਹਨਾਂ ਵਿੱਚੋਂ ਫਰੀਸੀਆਂ ਦੇ ਕੋਲ ਗਏ ਤੇ ਜੋ ਕੁਝ ਯਿਸੂ ਕੀਤਾ ਸੀ ਉਹਨਾਂ ਨੂੰ ਦੱਸਿਆ। ਤਦ ਸਰਦਾਰ ਕਾਹਨਾਂ ਤੇ ਫਰੀਸੀਆਂ ਆਪਣੀ ਜਮਾਤ ਇਕੱਠੀ ਕਰਕੇ ਆਖਿਆ, ਅਸੀਂ ਕੀ ਕਰਨੇ ਆ? ਇਹ ਬੰਦਾ ਤੇ ਬੜੇ ਮੋਜਜ਼ੇ ਕਰਦਾ ਏ, ਉਹਨੂੰ ਅਸੀਂ ਐਵੇਂ ਛੱਡ ਦਈਏ ਤੇ ਸਾਰੇ ਲੋਕ ਉਹਦੇ ਉੱਤੇ ਈਮਾਨ ਲਿਆਉਣਗੇ ਤੇ ਰੂਮੀ ਆ ਕੇ ਸਾਡਾ ਮੁਲਕ ਤੇ ਸਾਡੀ ਕੌਮ ਖੋਹ ਲੈਣਗੇ। ਉਹਨਾਂ ਵਿੱਚੋਂ ਇੱਕ ਕਾਇਫਾ ਕਰਕੇ ਉਸ ਵਰੇ ਦੇ ਸਰਦਾਰ ਕਾਹਨ ਨੇ ਉਹਨਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ ਤੇ ਨਾ ਖਿਆਲ ਕਰਦੇ ਹੋ ਭਈ ਤੁਹਾਡੇ ਲਈ ਚੰਗਾ ਏ ਭਈ ਸਾਰੇ ਲੋਕਾਂ ਦੇ ਬਦਲੇ ਇੱਕ ਬੰਦਾ ਮਰ ਜਾਏ ਤੇ ਸਾਰੀ ਕੌਮ ਬਰਬਾਦ ਨਾ ਹੋਵੇ। ਇਹ ਉਸ ਆਪਣੇ ਵੱਲੋਂ ਨਹੀਂ ਸੀ ਆਖਿਆ, ਪਰ ਉਸ ਵਰੇ ਦਾ ਸਰਦਾਰ ਕਾਹਨ ਹੋ ਕੇ ਉਸ ਅਗੇਤਰੀ ਖਬਰ ਦਿੱਤੀ ਭਈ ਯਿਸੂ ਇਸ ਕੌਮ ਦੇ ਬਦਲੇ ਮਰੇਗਾ, ਤੇ ਸਿਰਫ ਉਸ ਕੌਮ ਦੇ ਬਦਲੇ ਨਹੀਂ ਪਰ ਇਸ ਗੱਲੇ ਵੀ ਭਈ ਖੁਦਾਵੰਦ ਦੇ ਪੁੱਤਰਾਂ ਨੂੰ ਜਿਹੜੇ ਖਿਲਰੇ ਪੁਲਰੇ ਨੇ ਇਕੱਠਿਆਂ ਕਰਕੇ ਇੱਕ ਬਣਾ ਦੇ।
ਸੋ ਉਸ ਦਿਨ ਤੋਂ ਉਹਨਾਂ ਸਲਾਹ ਕੀਤੀ ਭਈ ਉਹਨੂੰ ਮਾਰ ਸੱਟਣ। ਤਦ ਯਿਸੂ ਉਹਦੇ ਮਗਰੋਂ ਯਹੂਦੀਆਂ ਵਿੱਚ ਖੁੱਲਾ ਨਾ ਫਿਰਿਆ। ਸੋ ਉਹ ਉਥੋਂ ਟੁਰ ਕੇ ਬਿਆਬਾਨ ਦੇ ਨੇੜੇ ਦੇ ਮੁਲਕ ਵਿੱਚ ਇਫਰਾਈਮ ਕਰਕੇ ਇੱਕ ਸ਼ਹਿਰ ਵਿੱਚ ਟੁਰ ਗਿਆ ਤੇ ਸ਼ਾਗਿਰਦਾਂ ਨਾਲ ਉੱਥੇ ਰਿਹਾ। ਤੇ ਯਹੂਦੀਆਂ ਦੀ ਈਦੇ ਫਸਾ ਨੇੜੇ ਸੀ ਤੇ ਬਹੁਤ ਲੋਕ ਫਸਾ ਦੇ ਪਹਿਲਾਂ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ ਤਾਂ ਜੋ ਆਪਣੇ ਆਪ ਨੂੰ ਪਾਕ ਕਰ ਲੈਣ। ਤਦ ਉਹ ਯਿਸੂ ਨੂੰ ਲੱਭਦੇ ਸਨ ਤੇ ਹੈਕਲ ਵਿੱਚ ਖਲੋ ਕੇ ਆਪੋ ਵਿੱਚ ਆਖਣ ਲੱਗੇ, ਭਈ ਤੁਹਾਡਾ ਕੀ ਖਿਆਲ ਏ, ਉਹ ਈਦ ਵਿੱਚ ਨਹੀਂ ਆਏਗਾ? ਤੇ ਸਰਦਾਰ ਕਾਹਨਾਂ ਤੇ ਫਰੀਸੀਆਂ ਹੁਕਮ ਦਿੱਤਾ ਸੀ ਭਈ ਜੇ ਕਿਸੇ ਨੂੰ ਮਾਲੂਮ ਹੋਵੇ ਭਈ ਉਹ ਕਿੱਥੇ ਵੇ ਤੇ ਖਬਰ ਦੇਵੇ ਤਾਂ ਜੋ ਉਹ ਉਹਨੂੰ ਫੜ ਲੈਣ।